ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੇ ਕਿ ਅੱਜ ਦਾ ਖਬਰ ਤੇ ਨਜ਼ਰ ਇਹ ਪ੍ਰੋਗਰਾਮ ਸਾਲ 2023 ਦੀ 19 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਇਸ ਵੇਲੇ ਪੰਜਾਬੀ ਰੇਡੀਓ USA ਨੂੰ ਤੁਸੀਂ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਉਹਨਾਂ ਦਾ ਨੰਬਰ ਹੈ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਵਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਵਿਸਲਾ ਫੈਮਿਲੀ ਫਰੈਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਸ਼ਰਮਾ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀ ਸਿਆਸਤ ਤੋਂ। ਯੂਨੀਵਰਸਿਟੀਆਂ ਦੇ VC ਲਾਉਣ ਕਰਕੇ, VC ਲਾਉਣ ਦੇ ਮਾਮਲਿਆਂ ਦੇ ਵਿੱਚ ਬਹੁਤੇ ਗਵਰਨਰ, ਖਾਸ ਕਰਕੇ ਜਿੱਥੇ ਭਾਜਪਾ ਦੀਆਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ, ਉੱਥੋਂ ਦੀ ਸਰਕਾਰਾਂ ਦੇ ਨਾਲ ਇੱਟ ਖੜਿੱਕਾ ਹੈ ਗਵਰਨਰ ਦਾ। ਰਾਜਪਾਲ ਕਹਿੰਦੇ ਕਿ ਮੇਰਾ ਅਧਿਕਾਰ ਖੇਤਰ ਆ, ਸਰਕਾਰਾਂ ਕਹਿੰਦੀਆਂ ਕਿ ਨਹੀਂ ਭਾਈ, ਸਾਡੇ ਅਧਿਕਾਰ ਵੀ ਕੁਝ ਤਾਂ ਹੈਗੇ ਨੇ, ਸਾਨੂੰ ਲੋਕਾਂ ਨੇ ਚੁਣ ਕੇ ਭੇਜਿਆ। ਕੀ ਇਹ ਗੱਲ ਸੱਚ ਹੈ ਕਿ ਅੱਜ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ VC ਦਾ ਛੱਡੋ, ਹੁਣ ਚਾਂਸਲਰ ਬਣ ਜਾਣਗੇ ਭਗਵੰਤ ਮਾਨ? ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੀਆਂ ਸੂਬਿਆਂ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਆ ਜੀ, ਉੱਥੇ ਭਾਜਪਾ ਦੇ ਗਵਰਨਰ ਬਤੌਰ CM ਵਿਚਰਨ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ। ਉਹ ਗਾਹੇ ਬਗਾਏ ਉੱਥੇ ਦੀ ਚੁਣੀ ਹੋਈਆਂ ਸਰਕਾਰਾਂ ਦੇ ਨਾਲ ਆਡਾ ਲੈਂਦੇ ਰਹਿੰਦੇ ਨੇ। ਉਹਦੇ ਵਿੱਚ ਭੁਗਤ ਭੋਗੀ ਪੰਜਾਬ ਵੀ ਬਣ ਰਿਹਾ ਜੀ, ਤੇ ਜਾਂ ਮਤਲਬ ਕਿ ਉਹਦੇ ਵਿੱਚ ਥੋੜਾ ਜਿਹਾ ਇਹ ਵੀ ਹੈ ਕਿ ਕਈ ਵਾਰ ਇਹ ਵੀ ਲੱਗਦਾ ਕਿ ਰਾਜਨੀਤੀ ਵੀ ਇਸ ਕਦਰ ਤੇ ਹੁੰਦੀ ਹੈ ਕਿ ਸਰਕਾਰ ਖੁਦ ਵੀ ਚਾਹੁੰਦੀ ਹੈ ਕਿ ਰੇੜਕਾ ਬਣਿਆ ਰਹੇ, ਤਾਂ ਕਿ ਅਸੀਂ ਇਹ ਸੁਨੇਹਾ ਦੇਣ ਚ ਕਾਮਯਾਬ ਵੀ ਦੇਖੋ ਜੀ, ਦਿੱਲੀ ਚ ਵੀ ਸਾਨੂੰ ਤੰਗ ਕਰਦੇ, ਪੰਜਾਬ ਚ ਵੀ ਕੰਮ ਨਹੀਂ ਕਰਨ ਦਿੰਦੇ। ਪਰ ਇਹ ਜਿਹੜਾ ਹੁਣ ਪਹਿਲੂ ਹੈ, ਇਹ ਪਿਛਲੇ 2-3 ਵਰਤਾਰਿਆਂ ਤੋਂ ਬਾਅਦ ਧਿਆਨ ਮੰਗਦਾ, ਖਾਸ ਕਰਕੇ ਜਿਵੇਂ ਬਾਬਾ ਫਰੀਦ ਯੂਨੀਵਰਸਿਟੀ ਦੇ VC ਨੂੰ ਲਾਉਣ ਨੂੰ ਲੈ ਕੇ, ਕਿਉਂਕਿ ਇਹਨਾਂ ਨੇ ਪਿਛਲੀ ਵਾਰ ਪਹਿਲਾਂ ਡਾਕਟਰ ਗੁਰਪ੍ਰੀਤ ਹੋਰਾਂ ਨੂੰ ਲਾਤਾ ਸੀਗਾ, ਡਾਕਟਰ ਗੁਰਪ੍ਰੀਤ ਬਾਡਰ ਹੋਰਾਂ ਨੂੰ, ਤਾਂ ਉਸ ਨੂੰ ਲੈ ਕੇ ਨਿਯੁਕਤੀ ਤੇ ਰੌਲਾ ਪਿਆ ਤੇ ਫਿਰ ਹੁਣ ਅਗਲਿਆਂ ਨੇ ਨਵਾਂ ਲਾਇਆ। ਪਰ ਇਸੇ ਤਰ੍ਹਾਂ ਖੇਤੀਬਾੜੀ ਯੂਨੀਵਰਸਿਟੀ ਨੂੰ ਲੈ ਕੇ ਵੀ ਮਸਲਾ ਆ ਗਿਆ ਸੀ, ਇਸੇ ਤਰ੍ਹਾਂ ਟੈਕਨੀਕਲ ਯੂਨੀਵਰਸਿਟੀ ਦਾ ਮਸਲਾ ਵੀ ਆ ਗਿਆ ਸੀਗਾ। ਸੋ ਇਹ ਸਾਰੇ ਮਸਲੇ ਲਗਾਤਾਰ ਖੜੇ ਹੁੰਦੇ ਜਾ ਰਹੇ ਸੀ। ਫਿਰ ਭਗਵੰਤ ਮਾਨ ਹੋਰਾਂ ਨੇ ਚੇਚੇ ਤੌਰ ਤੇ ਆਪਣੇ ਅਧਿਕਾਰੀਆਂ ਨਾਲ ਰਾਏ ਕੀਤੀ ਤੇ ਇਹਦੇ ਵਿੱਚੋਂ ਹੱਲ ਲੱਭਣ ਦੀ ਕੋਸ਼ਿਸ਼ ਕੀਤੀ। ਫਿਰ ਉਹਨਾਂ ਮੂਹਰੇ ਕੁਝ ਉਦਾਹਰਨਾਂ ਰੱਖੀਆਂ ਗਈਆਂ ਪ੍ਰਵੀਨ ਜੀ। ਉਹਨਾਂ ਮੂਹਰੇ ਸਭ ਤੋਂ ਵੱਡੀ ਉਦਾਹਰਨ ਰੱਖੀ ਗਈ ਪੱਛਮੀ ਬੰਗਾਲ ਦੀ। ਪੱਛਮੀ ਬੰਗਾਲ ਦੇ ਵਿੱਚ ਇਸ ਮੌਕੇ ਪੱਛਮੀ ਬੰਗਾਲ ਸੂਬੇ ਦੇ ਅਧਿਕਾਰ ਖੇਤਰ ਚ ਆਉਣ ਵਾਲੀਆਂ 31 ਯੂਨੀਵਰਸਿਟੀਆਂ ਦਾ ਚਾਂਸਲਰ ਉੱਥੇ ਦੀ ਮੁੱਖ ਮੰਤਰੀ ਹੈ, ਮਮਤਾ ਬੈਨਰਜੀ ਹੈ ਜੀ। ਸੋ ਉੱਥੇ ਵੀ ਇਸੇ ਤਰ੍ਹਾਂ ਦਾ ਪੇਚਾ ਪਿਆ ਸੀ ਤੇ ਉਹਨੇ ਫਿਰ ਇਹਨੂੰ ਹੱਲ ਕੀਤਾ। ਗੱਲ ਉੱਥੇ ਤੱਕ ਨਹੀਂ ਰੁਕੀ। ਚਾਹੇ ਤੁਸੀਂ ਪੱਛਮੀ ਬੰਗਾਲ ਦੀ ਗੱਲ ਕਰ ਲਓ, ਚਾਹੇ ਤੁਸੀਂ ਤਾਮਿਲਨਾਡੂ ਸਰਕਾਰ ਦੀ ਗੱਲ ਕਰ ਲਓ, ਉੱਥੇ ਵੀ ਇਸ ਪਹਿਲੂ ਦੇ ਉੱਤੇ ਅੱਗੇ ਵਧਿਆ ਗਿਆ। ਇਸੇ ਤਰ੍ਹਾਂ ਰਾਜਸਥਾਨ, ਕੇਰਲਾ ਦੀਆਂ ਸਰਕਾਰਾਂ ਨੇ ਵੀ ਇਸ ਤੇ ਪਹਿਲ ਕਦਮੀ ਕੀਤੀ ਤੇ ਇਸੇ ਨੂੰ ਗੌਰ ਕਰਦਿਆਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਇਹ ਕਰਨ ਜਾ ਰਹੇ ਨੇ। ਕੱਲ ਕੈਬਨਿਟ ਦੇ ਵਿੱਚ ਇਹ ਪਹਿਲੂ ਆਇਆ ਸੀ, ਇਹ ਮਾਮਲਾ ਵਿਚਾਰਿਆ ਗਿਆ, ਇਹਦੇ ਪਰ ਸਹਿਮਤੀ ਹੋਈ ਤੇ ਇਸ ਨੂੰ ਅੱਜ ਪੰਜਾਬ ਦੀ ਵਿਧਾਨ ਸਭਾ ਚ ਲਿਆਂਦਾ ਜਾਣਾ ਤੇ ਇਸ ਦੇ ਉੱਤੇ ਅੱਜ ਇਹ ਮਤਾ ਲਿਆ ਕੇ ਇਜਲਾਸ ਦੇ ਦੌਰਾਨ ਇਹ ਪਾਸ ਕਰ ਦਿੱਤਾ ਜਾਣਾ ਕਿ ਭਾਈ ਮੁੱਖ ਮੰਤਰੀ ਨੂੰ ਸੂਬਾਈ ਯੂਨੀਵਰਸਿਟੀਆਂ ਦਾ ਚਾਂਸਲਰ ਲਾ ਦਿੱਤਾ ਜਾਵੇ। ਤੇ ਇਹਦੇ ਲਈ ਬਕਾਇਦਾ ਤੌਰ ਤੇ ਅੱਜ ਸਹਿਮਤੀ ਬਣ ਜਾਣੀ ਆ ਤੇ ਉਹ ਸਹਿਮਤੀ ਬਣਨ ਤੋਂ ਬਾਅਦ ਉਹ ਰਾਜਪਾਲ ਕੋਲ ਜਾਊਗਾ। ਮਸਲਾ ਫਿਰ ਉੱਥੇ ਆ ਕੇ ਅੜਨਾ ਕਿ ਰਾਜਪਾਲ ਉਹਦੇ ਪਰ ਮੋਹਰ ਲਾਉਂਦਾ ਕਿ ਨਹੀਂ ਲਾਉਂਦਾ, ਕਿਉਂਕਿ ਮਨਜ਼ੂਰੀ ਫਿਰ ਉੱਥੇ ਇਸ ਗੱਲ ਦੀ ਸਹਿਮਤੀ ਲਈ ਰਾਜਪਾਲ ਨਹੀਂ ਦੇਣੀ ਹੈ ਕਿ ਹਾਂਜੀ। ਪਰ ਪਤਾ ਇਹ ਲੱਗ ਰਿਹਾ ਪ੍ਰਵੀਨ ਜੀ ਕਿ ਸਰਕਾਰ ਨੇ ਫੈਸਲਾ ਕਰ ਲਿਆ ਕਿ ਜੇ ਰਾਜਪਾਲ ਨਹੀਂ ਮਨਜ਼ੂਰੀ ਦਿੰਦਾ ਤਾਂ ਆਪਾਂ ਸਿੱਧੇ ਅਦਾਲਤ ਜਾਵਾਂਗੇ ਜੀ। ਉਹਦੀ ਵੀ ਤਿਆਰੀ ਕਰ ਲਈ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜੇਕਰ ਪੱਛਮੀ ਬੰਗਾਲ ਵਾਲਾ ਫੈਸਲਾ ਸਹੀ ਆ, ਜੇਕਰ ਰਾਜਸਥਾਨ, ਤਾਮਿਲਨਾਡੂ, ਕੇਰਲਾ ਦੀਆਂ ਸਰਕਾਰਾਂ ਕਰ ਸਕਦੀਆਂ, ਪਰ ਪੰਜਾਬ ਕਿਉਂ ਨਹੀਂ ਜੀ। ਹਾਂ, ਸਵਾਲ ਇਹ ਹੈ ਕਿ ਜੇ ਰਾਜਪਾਲ ਕਹਿੰਦਾ ਕਿ ਮੇਰੇ ਅਧਿਕਾਰ ਸੁਣਦਾ ਸੀਗਾ ਮੈਂ ਹੀ ਲਾਉਣੇ ਨੇ, ਪਰ ਮੈਂ ਆਪਣੇ ਪਸੰਦੀਦਾ ਲਾਉਣੇ ਨੇ, ਫਿਰ ਉਹ ਗਲਤ ਹੈ। ਇਸ ਲਈ ਇਸ ਦੇ ਤਹਿਤ ਜੇਕਰ ਪੰਜਾਬ ਸਰਕਾਰ ਇਹ ਫੈਸਲਾ ਕਰਦੇ ਕਿ ਭਾਈ ਚੁਣ ਕੇ ਅਸੀਂ ਆਏ, ਜਿੱਤ ਕੇ ਅਸੀਂ ਆਏ, ਲੋਕ ਸਾਡੇ ਤੋਂ ਉਮੀਦਾਂ ਕਰਦੇ ਨੇ, ਅਸੀਂ ਸਹੀ ਬੰਦੇ ਨੂੰ ਪੰਜਾਬ ਦੇ ਹਵਾਲੇ ਨਾਲ ਲਾਈਏ,
ਤਾਂ ਫਿਰ ਇਹ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ 'ਚ ਆ ਜਾਣ ਨਾਲ ਕੋਈ ਹਰਜ ਨਹੀਂ ਗਾ, ਚੰਗੀ ਗੱਲ ਹੈ। ਪਰ ਜੇ ਪੰਜਾਬ ਸਰਕਾਰ ਨੇ ਵੀ ਭੂਮਿਕਾ ਰਾਜਪਾਲ ਵਾਲੀ ਉਹ ਨਿਭਾਉਣੀ ਆ, ਫਿਰ ਸਵਾਲ ਹੈ ਜੀ। ਜੇ ਰਾਜਪਾਲ ਦਿੱਲੀ ਵਾਲਿਆਂ ਨੂੰ ਪੁੱਛ ਕੇ ਲਾਉਂਦਾ ਹੈ ਆਪਣੇ ਆਕਾਵਾਂ ਨੂੰ, ਤੇ ਪੰਜਾਬ ਸਰਕਾਰ ਵੀ ਜੇਕਰ ਆਪਣੇ ਆਕਾਵਾਂ ਨੂੰ ਦਿੱਲੀ ਤੋਂ ਪੁੱਛ ਕੇ ਲਾਉਂਦੀ ਆ ਜਾਂ ਦਿੱਲੀ ਤੋਂ ਲਿਆ ਕੇ ਲਾਉਂਦੀ ਆ, ਫਿਰ ਸਵਾਲ ਹੈ, ਫਿਰ ਫਰਕ ਕੀ ਹੋਇਆ ਜੀ। ਤੇ ਇਸ ਲਈ ਇਸ ਪਹਿਲੂ ਦੇ ਉੱਤੇ ਅਧਿਕਾਰ ਖੇਤਰ ਸੂਬਾ ਹੀ ਹੋਣਾ ਚਾਹੀਦਾ ਹੈ। ਸੂਬੇ ਸਰਕਾਰ, ਜੇਕਰ ਸੂਬੇ ਦਾ ਮੁੱਖ ਮੰਤਰੀ ਇਹ ਮਤਲਬ ਕਿ ਜੇ ਪਿੰਡ ਦਾ ਸਰਪੰਚ ਲਾਣੇਦਾਰ ਆ, ਤਾਂ ਉਸੇ ਤਰ੍ਹਾਂ ਪੰਜਾਬ ਦਾ ਲਾਣੇਦਾਰ ਜੇਕਰ ਮਤਲਬ ਕਿ ਅਸੀਂ ਕਹੀਏ ਕਿ ਹਾਂ ਭਾਈ ਸਾਡਾ ਚੁਣਿਆ ਹੋਇਆ ਮੁੱਖ ਮੰਤਰੀ, ਤਾਂ ਉਹੀ ਹੋਣਾ ਚਾਹੀਦਾ। ਇਹਦਾ ਮਤਲਬ ਇਹ ਨਹੀਂਗਾ ਕਿ ਸੈਕਟਰੀ ਉਹ ਪੰਚਾਇਤ ਚਲਾਈ ਜਾਵੇ ਤੇ ਉਸੇ ਤਰ੍ਹਾਂ ਸੈਕਟਰੀ ਰਾਜਪਾਲ ਪੰਜਾਬ ਨੂੰ ਹੱਕੀ ਜਾਵੇ। ਪਰ ਇਹਦਾ ਮਤਲਬ ਇਹ ਵੀ ਨਹੀਂਗਾ ਨਾ ਕਿ ਸਰਪੰਚ ਐਮਐਲਏ ਦੀ ਝੋਲੀ 'ਚ ਪੈ ਜਾਵੇ। ਸੋ ਉਸੇ ਤਰ੍ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਆਪ ਫੈਸਲੇ ਲੈਣ। ਉਹਨਾਂ ਨੂੰ ਪਤਾ ਹੈ ਕਿ ਕਿਹੜਾ ਬੰਦਾ ਸਾਡੇ ਕੋਲ ਸਹੀ ਹੈ, ਕਿਹੜਾ ਚੰਗਾ, ਅਸੀਂ ਕਿਹਨੂੰ ਕਿੱਥੇ ਲਾ ਸਕਦੇ ਹਾਂ। ਉਹਦੀ ਬਜਾਏ ਦਿੱਲੀ ਤੋਂ ਨਾ ਆਵੇ, ਦਿੱਲੀ ਤੋਂ ਤੈਨਾਤੀ ਆਵੇ, ਗਲਤ ਹੈ। ਸੋ ਇਸ ਲਈ ਭਗਵੰਤ ਮਾਨ ਹੋਰੀ ਇਸ ਗੱਲ ਤੇ ਜ਼ਰੂਰ ਗੌਰ ਕਰਨ ਕਿ ਜਿਹੜੇ ਦਿੱਲੀ ਦੇ ਮੋਹਰੇ ਇੱਥੇ ਫਿੱਟ ਕੀਤੇ ਜਾ ਰਹੇ ਨੇ, ਉਹਦੇ ਨਾਲ ਸੂਬੇ ਦਾ ਉਨਾ ਹੀ ਨੁਕਸਾਨ ਹੋਣਾ ਜਿੰਨਾ ਰਾਜਪਾਲ ਦੇ ਆਪਣੇ ਫੀਲੇ ਫਿੱਟ ਕਰਨ ਨਾਲ ਹੋ ਰਿਹਾ ਸੀ। ਹਾਂ, ਇਹ ਪਹਿਲ ਕਦਮੀ ਸਰਕਾਰ ਦੀ ਕਾਬਲੇ ਤਾਰੀਫ ਹੈ। ਜੇਕਰ ਇਹ ਲਿਆਉਂਦੇ ਨੇ ਤਾਂ ਸਵਾਲ ਇਹ ਹੈ ਕਿ ਪਹਿਲੀਆਂ ਸਰਕਾਰਾਂ ਕਿਉਂ ਇੰਨੀਆਂ ਥੱਲੇ ਲਾ ਕੇ ਕੰਮ ਕਰਦੀਆਂ ਰਹੀਆਂ, ਕਿਉਂ ਨਹੀਂ ਬੋਲੀਆਂ, ਵੀ ਇੱਕ ਸਵਾਲ ਹੈ। ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧ ਗਏ ਸ਼ਰਮਾ ਜੀ, ਤੇ ਗੱਲ ਕਰੀਏ ਗੁਰਬਾਣੀ ਪ੍ਰਸਾਰਨ ਦੇ ਮਸਲੇ ਨੂੰ ਲੈ ਕੇ। ਇਹ ਜਿਸ ਤਰੀਕੇ ਨਾਲ ਸਰਕਾਰ ਖੜੀ ਹੈ ਤੇ ਜਿਸ ਤਰੀਕੇ ਦੇ ਨਾਲ ਸਰਕਾਰ ਦਾ ਵਿਰੋਧ ਹੋ ਰਿਹਾ, ਕਿਉਂਕਿ ਕਹਿ ਰਹੇ ਨੇ ਕਿ ਗੁਰਦੁਆਰਾ ਸਾਹਿਬ ਜਿਹੜਾ ਐਕਟ ਹੈ, ਗੁਰਦੁਆਰਾ ਐਕਟ 1925 ਵਾਲਾ, ਉਹਦੇ 'ਚ ਸਰਕਾਰ ਕੋਈ ਧਾਰਾ ਨਹੀਂ ਜੋੜ ਸਕਦੀ। ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਦੇ ਦੌਰਾਨ ਹੋਈਆਂ ਕੁਝ ਤਬਦੀਲੀਆਂ ਦੇ ਹਵਾਲੇ ਵੀ ਦਿੱਤੇ ਗਏ ਨੇ। ਤਾਂ ਹੁਣ ਮਸਲਾ ਜਿਹੜਾ ਉਹ ਗੁਰਬਾਣੀ ਪ੍ਰਸਾਰਨ ਦਾ ਹੈ ਜਾਂ ਨਵੀਂ ਐਸਜੀਪੀਸੀ ਬਣਾਉਣ ਦਾ? ਜੀ ਕਈ ਪਹਿਲੂ ਨੇ ਇਹਦੇ ਜੀ। ਖਾਸ ਕਰਕੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਵੀ ਸਵਾਲ ਖੜਾ ਕਿ ਰਾਜਪਾਲ ਏਜੰਡਾ ਪੁੱਛਦੇ ਰਹੇ ਤੇ ਪੰਜਾਬ ਸਰਕਾਰ ਨੇ ਤੱਕ ਏਜੰਡਾ ਨਹੀਂ ਦੱਸਿਆ। ਮੁੱਖ ਮੰਤਰੀ ਸਾਹਿਬ ਵੈਸੇ ਕਹਿੰਦੇ ਨੇ ਕਿ ਮੈਨੂੰ ਪਤਾ, ਚਿੱਠੀਆਂ ਲਿਖੀ ਜਾਇਓ, ਮੈਂ ਜਵਾਬ ਦੇ ਦੂੰਗਾ, ਉਸ ਤੋਂ ਬਾਅਦ ਅਗਲੇ ਸਵਾਲਾਂ ਲਈ ਮੈਂ ਤਿਆਰ ਹਾਂ। ਪਰ ਇਹਦਾ ਜਵਾਬ ਪੰਜਾਬ ਵੀ ਜਾਣਨਾ ਚਾਹੁੰਦਾ ਕਿ 12 ਮਿੰਟ ਦਾ ਸੈਸ਼ਨ ਦੇ ਉੱਤੇ 1 ਕਰੋੜ ਸਵਾ ਕਰੋੜ ਰੁਪਈਆ ਕਿਉਂ ਪੰਜਾਬ ਦਾ ਬਰਬਾਦ ਕੀਤਾ। ਉਹ ਜਿਹੜੇ ਸ਼ੋਕਮਤੇ ਪੜ੍ਹਨੇ ਸੀ ਉਹ ਵੀ ਅੱਜੇ ਪੜ੍ਹ ਲੈਂਦੇ, ਫਿਰ ਉਹਦੇ ਲਈ ਕੱਲ ਦਾ ਦਿਨ ਕਿਉਂ ਖਰਾਬ ਕੀਤਾ। 12 ਮਿੰਟ ਕੁਝ ਸਕਿੰਟ ਸੈਸ਼ਨ ਚੱਲਿਆ ਕੱਲ, ਠੀਕ ਹੈ। 12 ਮਿੰਟ ਕੁਝ ਸਕਿੰਟ ਦੇ ਸੈਸ਼ਨ ਦੇ ਉੱਤੇ 1 ਕਰੋੜ ਤੋਂ ਵੱਧ ਦਾ ਖਰਚਾ ਆ ਗਿਆ। ਹਾਲ ਹੀ ਪਿਛਲੇ ਦਿਨੀ ਉਹ ਪ੍ਰਤਾਪ ਬਾਜਵਾ ਰੌਲਾ ਪਾ ਰਹੇ ਸੀ ਕਿ ਮਿਸ਼ਨ ਲੋਟਸ ਵਾਲਾ ਦੱਸਦਾ ਦੋ ਕੀ ਬਣਿਆ ਉਹਦਾ। ਠੀਕ ਹੈ, ਤੁਸੀਂ ਮਿਸ਼ਨ ਲੋਟਸ ਦੇ ਨਾਂ ਦੇ ਉੱਤੇ ਸੈਸ਼ਨ ਬੁਲਾਇਆ ਸੀ, 4 ਦਿਨ ਸੈਸ਼ਨ ਬੁਲਾਇਆ, 6 ਕਰੋੜ ਤੋਂ ਵੱਧ ਦਾ ਪੈਸਾ ਪੰਜਾਬ ਦਾ ਬਰਬਾਦ ਕਰਤਾ। ਹਾਸਲ ਕੀ ਹੋਇਆ ਤਾਂ ਦੱਸ ਦੋ। ਤੇ ਹੁਣ ਸਾਰਿਆਂ ਨੂੰ ਲੱਗ ਰਿਹਾ ਕਿ ਅੱਜ ਦਾ ਦਿਨ ਹੈ ਜਿਹੜਾ ਉਹ ਗੁਰਬਾਣੀ ਵਾਲੇ ਪਹਿਲੂ ਤੇ ਅਹਿਮ ਹੈ। ਗੁਰਬਾਣੀ ਦੇ ਪ੍ਰਸਾਰਨ ਦਾ ਮਸਲਾ ਬਹੁਤ ਗੰਭੀਰ ਹੈ। ਜਾਂ ਆਪਾਂ ਜਿਹੜੀ ਹੁਣੇ ਯੂਨੀਵਰਸਿਟੀਆਂ ਵਾਲਾ ਮਸਲਾ ਕਰਕੇ ਹਟੇ ਕਿ ਇਹ ਆ ਜਾਣਾ ਜੀ, ਪਰ ਇਹ ਸਭ ਦੇ ਦਰਮਿਆਨ ਕੇਜਰੀਵਾਲ ਵਾਲਾ ਮਸਲਾ ਕਿਤੇ ਦਬ ਗਿਆ। ਅੱਜ ਉਹਦੀ ਖੂਬ ਚਰਚਾ ਹੈ ਕਿਉਂਕਿ ਅੱਜ ਕੇਜਰੀਵਾਲ ਮਹਿਮਾਨ ਬਣ ਕੇ ਆਉਣਾ ਤੇ ਮੰਨਿਆ ਜਾ ਰਿਹਾ ਕਿ ਅੱਜ ਉਹ ਮਤਾ ਆਉਣਾ ਹੀ ਆਉਣਾ ਕਿ ਆਰਡੀਨੈਂਸ ਦਾ ਵਿਰੋਧ ਕਰਨ ਵਾਲਾ ਤੇ ਉਹ ਪਾਸ ਕਰਕੇ ਭੇਜਣਾ ਹੀ ਭੇਜਣਾ ਤਾਂ ਕਿ ਨਾ ਕੇਜਰੀਵਾਲ ਦੀ ਬੱਲੇ ਬੱਲੇ ਕਰਾਈ ਜਾ ਸਕੇ। ਸੋ ਇਸ ਲਈ ਉਹ ਪਹਿਲੂ ਵੀ ਖੜਾ ਜੀ। ਪਰ ਜਿਹੜਾ ਗੁਰਬਾਣੀ ਪ੍ਰਸਾਰਨ ਦਾ ਮਸਲਾ ਹੈ, 2-3 ਇਹਦੇ ਵਿੱਚ ਅਹਿਮ ਪੱਖ ਨੇ। ਪੰਜਾਬ ਦੀ ਜਨਤਾ, ਦੁਨੀਆ ਭਰ ਚ ਵਸਦਾ ਪੰਜਾਬੀ ਭਾਈਚਾਰਾ, ਖਾਸ ਕਰਕੇ ਸਿੱਖ ਭਾਈਚਾਰਾ ਹੈ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਚ ਆਸਥਾ ਰੱਖਣ ਵਾਲੀ ਸੰਗਤ, ਨਾਨਕ ਨਾਮ ਲੇਵਾ ਸੰਗਤ ਹੈ, ਸਮੁੱਚੀ ਮਾਨਵਤਾ ਨੂੰ ਪਿਆਰ ਕਰਨ ਵਾਲੀ ਸੰਗਤ ਜਿਹੜੀ ਸਵੇਰੇ ਉੱਠ ਕੇ ਬਾਣੀ ਦਾ ਪ੍ਰਸਾਰਨ ਸੁਣਦੀ ਆ ਜੀ, ਉਸ ਦੀ ਇਹ ਚਿਰਾਂ ਤੋਂ ਮੰਗ ਰਹੀ ਆ ਕਿ ਭਾਈ ਇਹ ਬਾਣੀ, ਇਹ ਗੁਰਬਾਣੀ ਸਰਬ ਸਾਂਝੀ ਬਾਣੀ, ਇਸ ਦਾ ਖੁੱਲਾ ਪ੍ਰਚਾਰ ਹੋਣਾ ਚਾਹੀਦਾ। ਇਸ ਦੇ ਉੱਤੇ ਰੋਕਾਂ ਕਿਉਂ, ਇਸ ਦੇ ਉੱਤੇ ਇੱਕ ਚੈਨਲ ਦਾ ਅਧਿਕਾਰ ਕਿਉਂ? ਇਹ ਚਿਰਾਂ ਤੋਂ ਪੰਜਾਬ ਦੇ ਵਿੱਚ ਇਹ ਮੁੱਦਾ ਰਿਹਾ ਔਰ ਇਸ ਮੁੱਦੇ ਨੂੰ ਲੈ ਕੇ ਸਮੇਂ ਦੀਆਂ ਪਾਰਟੀਆਂ ਨੇ ਸਵਾਲ ਵੀ ਕੀਤੇ ਨੇ ਜੀ। ਪਰ ਹੁਣ ਭਗਵੰਤ ਮਾਨ ਹੋਰੀ ਜਿਸ ਕਦਰ ਅੱਗੇ ਵਧੇ ਨੇ ਜੀ, ਇਸ ਪਹਿਲ ਕਦਮੀ ਦੇ ਪਿੱਛੇ ਕੀ ਸਿਰਫ ਇਹ ਸੋਚ ਕੰਮ ਕਰਦੀ ਹੈ ਕਿ ਹਾਂ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰਨ, ਸਿੱਧਾ ਪ੍ਰਸਾਰਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਹਰੇਕ ਕੋਲ ਜਿਹੜੇ ਵੀ ਮਾਧਿਅਮ ਰਾਹੀਂ ਉਹ ਦੇਖਣਾ ਚਾਹੁੰਦਾ ਉਸ ਮਾਧਿਅਮ ਰਾਹੀਂ ਪਹੁੰਚੇ, ਸਿਰਫ ਇੱਥੇ ਤੱਕ ਮਕਸਦ ਹੈ? ਜਾਂ ਹਰਿਆਣਾ ਦੀ ਤਰਜ਼ ਤੇ ਆਪਣੇ ਕੰਟਰੋਲ ਵਾਲੀ ਕਮੇਟੀ ਬਣਾਉਣ ਦੀ ਕੋਸ਼ਿਸ਼ ਹੈ ਜੀ? ਉਹਦੇ ਕਾਰਨ 2-3 ਉੱਪਰ ਕੇ ਆ ਰਹੇ ਨੇ ਪ੍ਰਵੀਨ ਜੀ। ਪਹਿਲੀ ਗੱਲ ਤਾਂ ਇਹ ਆ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮਤਲਬ ਕਿ ਜਿਹੜਾ ਐਕਟ 1925 ਆ, ਉਹ ਐਕਟ 1925 ਕਹਿੰਦੇ ਜੀ ਸੰਸਦੀ ਐਕਟ ਹੈ, ਠੀਕ ਹੈ, ਤੇ ਸੰਸਦੀ ਐਕਟ ਦੇ ਵਿੱਚ ਸੂਬੇ ਹੀ ਸਰਕਾਰਾਂ ਸੋਧ ਨਹੀਂ ਕਰ ਸਕਦੀਆਂ।
ਮਤਾ ਪਾਸ ਕਰਕੇ ਭੇਜ ਸਕਦੀਆਂ। ਹੂੰ, ਹੁਣ ਟਵੀਟ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਅਸੀਂ ਸੋਧ ਕਰਨ ਜਾ ਰਹੇ ਹਾਂ, ਅਸੀਂ ਅੱਛਾ। ਉਹ ਮਤਲਬ ਕਿ ਉਹਦੇ ਵਿੱਚ ਹੈ ਨਾ ਨਵੀਂ 2023 ਦੀ ਸੋਧ ਕਰ ਦਿਆਂਗੇ, ਜਿਹਦੇ ਨਾਲ ਮਤਲਬ ਕਿ ਹਰੇਕ ਲਈ। ਹੁਣ ਉਹ ਹਵਾਲਾ ਦੇ ਰਹੇ ਨੇ ਕਿ ਇਹਦੇ ਵਿੱਚ ਇਹ ਕਿਵੇਂ ਕਹਿ ਸਕਦੇ ਨੇ ਜੀ ਕਿ ਅਸੀਂ ਛੇੜਖਾਨੀ ਕਰ ਰਹੇ ਹਾਂ, ਕਿਉਂਕਿ ਇਹਦੇ ਵਿੱਚ ਤਾਂ ਲਾਈਵ ਵਾਲੀ ਕੋਈ ਧਾਰਾ ਹੀ ਨਹੀਂ ਗੀ। ਜਦੋਂ ਇਹ ਐਕਟ 1925 ਚ ਬਣਿਆ ਜੀ, ਉਸ ਸਮੇਂ ਬ੍ਰੋਡਕਾਸਟਿੰਗ ਦੀ, ਲਾਈਵ ਕਰਨ ਦੀ, ਪ੍ਰਸਾਰ ਦਿਖਾਉਣ ਦੀ ਕੋਈ ਹੈ ਹੀ ਨਹੀਂ ਮੱਦ ਸ਼ਾਮਲ। ਇਸ ਲਈ ਅਸੀਂ ਉਹ ਸ਼ਾਮਲ ਕਰ ਰਹੇ ਹਾਂ ਜੀ, ਤੇ ਉਹਦੇ ਲਈ ਹੁਣ ਕਹਿੰਦੇ ਜੀ ਮਤਾ ਆਊਗਾ। ਹੁਣ ਇਹੀ ਗੱਲ ਕੱਲ ਐਚਐਸ ਫੂਲਕਾ ਦੱਸ ਰਹੇ ਸੀ। ਫੂਲਕਾ ਹੋਰੀ ਕਹਿੰਦੇ ਕਿ ਦੋ ਤਰੀਕੇ ਨੇ ਜੀ। ਇੱਕ ਤਰੀਕਾ ਤਾਂ ਕਿ ਮਤਾ ਲਿਆਉਣ, ਮਤਾ ਪਾਸ ਕਰਨ, ਰਾਜਪਾਲ ਨੂੰ ਜਾਵੇ, ਰਾਜਪਾਲ ਦੀ ਮੋਹਰ ਲੱਗ ਜਾਵੇ ਹੈ ਤੇ ਉਹ ਤੋਂ ਬਾਅਦ ਰਾਸ਼ਟਰਪਤੀ ਦੇ ਹਵਾਲੇ ਨਾਲ ਉਹਦੇ ਵਿੱਚ ਮਤਲਬ ਕਿ ਸੋਧ ਹੋ ਕੇ ਉਸ ਨੂੰ ਸੰਸਦੀ ਤੌਰ ਦੇ ਉੱਤੇ ਲਾਗੂ ਕਰ ਦਿੱਤਾ ਜਾਵੇ। ਦੂਜਾ ਤਰੀਕਾ ਕਹਿੰਦੇ ਕਿ ਜੇ ਇਹ ਕਹਿੰਦੇ ਨੇ ਅਸੀਂ ਸੋਧ ਕਰ ਲਾਂਗੇ, ਉਹ ਨਹੀਂ ਇਹ ਕਰ ਸਕਦੇ। ਹਾਂ, ਇਹ ਆਪਣਾ ਨਵਾਂ ਗੁਰਦੁਆਰਾ ਐਕਟ ਬਣਾ ਸਕਦੇ ਨੇ। ਠੀਕ ਹੈ, ਅੱਛਾ, ਇਹ ਅਧਿਕਾਰ ਹੈ ਕਹਿੰਦੇ ਇਹਨਾਂ ਨੂੰ। ਇਹੀ ਹਵਾਲਾ ਕਿਤੇ ਨਾ ਕਿਤੇ ਸਰਕਾਰ ਦੇ ਅੰਦਰੋਂ ਕੁਝ ਅਧਿਕਾਰੀਆਂ ਨੇ ਵੀ ਦਿੱਤਾ ਕਿ ਸਰਕਾਰ ਇਸ ਤਰ੍ਹਾਂ ਤੇ ਸੋਚਦੀ ਆ ਕਿ ਜੇ ਦਿੱਲੀ ਦੀ ਵੱਖਰੀ ਕਮੇਟੀ ਹੋ ਸਕਦੀ ਆ, ਜੇ ਹਰਿਆਣੇ ਦੀ ਵੱਖਰੀ ਕਮੇਟੀ ਬਣ ਸਕਦੀ ਆ, ਤਾਂ ਫਿਰ ਪੰਜਾਬ ਦੀ ਕਿਉਂ ਨਹੀਂ? ਉਹਨੇ ਗੱਲ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ। ਠੀਕ ਹੈ। ਤੇ ਇੱਕ ਪਾਸੇ ਉਹ ਸ਼੍ਰੋਮਣੀ ਕਮੇਟੀ ਦੇ ਸਵਾਲ ਖੜਾ ਕਰਦੇ ਨੇ, ਕਹਿੰਦੇ ਜੀ ਹਰਮਿੰਦਰ ਸਿੰਘ ਧਾਮੀ ਕਹਿੰਦੇ ਸੀ ਕਿ ਕਾਰਜਕਾਰੀ ਜਥੇਦਾਰ ਸੀ ਜੀ, ਇਸ ਲਈ ਅਸੀਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਉੱਥੋਂ ਮਤਲਬ ਸੇਵਾ ਮੁਕਤ ਕੀਤਾ ਹੈ। ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਕਰੇ ਰਹੇ ਨੇ, ਇੱਥੇ ਅਸੀਂ ਆਪਣਾ ਇੱਕ ਪੱਕਾ ਜਥੇਦਾਰ ਨਿਯੁਕਤ ਕਰ ਲਿਆ। ਉਹ ਕਹਿੰਦੇ ਜੀ ਹਰਮਿੰਦਰ ਸਿੰਘ ਧਾਮੀ ਦੱਸਣਗੇ, ਉਹ ਆਪ ਤਾਂ ਕਾਰਜਕਾਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਹਿੰਦੇ 2012 ਤੋਂ ਬਾਅਦ ਚੋਣਾਂ ਹੀ ਨਹੀਂ ਹੋਈਆਂ। ਅੱਛਾ, ਤੇ ਪਿਛਲੇ 11-12 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਤਾਂ ਟੈਂਪਰੇਰੀ ਚੱਲੀ ਆਉਂਦੀ ਆ। 5 ਸਾਲ ਬਾਅਦ ਕਹਿੰਦੇ ਉਹ ਗੈਰ ਸੰਵਿਧਾਨਕ ਹੋ ਗਈ ਜੀ, ਉਹ ਤਾਂ ਟੈਂਪਰੇਰੀ ਆ, ਸੇਵਾ ਦੇਖ ਰਹੀ ਆ। ਤਾਂ ਸੇਵਾ ਤਾਂ ਫਿਰ ਕਾਰਜਕਾਰੀ ਬੰਦੇ ਦੇਖਦੇ ਆ। ਕਹਿੰਦੇ ਕਾਰਜਕਾਰੀ ਪ੍ਰਧਾਨ ਨੇ ਕਹਿੰਦੇ ਕਾਰਜਕਾਰੀ ਜਥੇਦਾਰ ਹਟਾਤਾ ਜੀ। ਜੀ, ਠੀਕ ਹੈ। ਤੇ ਉਹ ਕਹਿੰਦੇ ਸੁਪਰੀਮ ਕੋਰਟ ਦੀ ਬਕਾਇਦਾ ਜਦੋਂ ਕਹਿੰਦੇ ਹਰਿਆਣਾ ਕਮੇਟੀ ਨਵੀਂ ਬਣੀ ਤੇ ਉਸ ਸਮੇਂ ਸ਼੍ਰੋਮਣੀ ਕਮੇਟੀ ਨੇ ਇਹ ਜਾ ਕੇ ਕੋਰਟ ਦੇ ਵਿੱਚ ਪੱਖ ਰੱਖਿਆ ਸੀ ਕਿ ਜੀ ਇਹਦੇ ਵਿੱਚ ਛੇੜਖਾਨੀ ਨਹੀਂ ਕਰ ਸਕਦੇ, ਸੰਸਦੀ ਐਕਟ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਇਹ ਅਧਿਕਾਰ ਹੈ। ਤੇ ਕਹਿੰਦੇ ਉਸ ਸਮੇਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਨਹੀਂ, ਹਰਿਆਣੇ ਨੂੰ ਆਪਣੀ ਵੱਖਰੀ ਕਮੇਟੀ ਬਣਾਉਣ ਦਾ ਅਧਿਕਾਰ ਹੈ, ਇਹ ਸੂਬਾਈ ਮਾਮਲਾ ਹੈ। ਠੀਕ ਹੈ। ਤੇ ਕਹਿੰਦੇ ਜੇ ਫਿਰ ਹਰਿਆਣੇ ਨੂੰ ਅਧਿਕਾਰ ਹੈ, ਫਿਰ ਪੰਜਾਬ ਨੂੰ ਵੀ ਹੈਗਾ। ਤੇ ਇਸ ਦਾ ਮਤਲਬ ਕੀ ਮਾਨ ਸਰਕਾਰ ਦਾ ਪਹਿਲੂ ਸਿਰਫ ਗੁਰਬਾਣੀ ਦੇ ਪ੍ਰਸਾਰਣ ਦਾ ਪਹਿਲੂ ਹੈ ਜਾਂ ਨਵੀਂ ਕਮੇਟੀ? ਕਿਉਂਕਿ ਉਹ ਕਹਿੰਦੇ ਮਾਡਰਨ ਮਸੰਦ ਨੇ, ਇਹਨਾਂ ਤੋਂ ਗੁਰਬਾਣੀ ਮੁਕਤ ਕਰਾਉਣੀ ਹੈ ਜੀ। ਤੇ ਕੀ ਇਹ ਵੀ ਹੈ ਕਿ ਗੁਰਬਾਣੀ ਦੇ ਨਾਲ ਨਾਲ ਗੁਰਦੁਆਰੇ ਵੀ ਮੁਕਤ ਕਰਾਉਣੇ ਨੇ? ਕੀ ਇਹ ਉਹੀ ਕੋਸ਼ਿਸ਼ ਤਾਂ ਨਹੀਂ ਹੋਣ ਵਾਲੀ ਜਿਹੜੀ ਕੈਪਟਨ ਅਮਰਿੰਦਰ ਨੇ, ਕਿਸੇ ਸਮੇਂ ਕੈਪਟਨ ਅਮਰਿੰਦਰ ਨੇ ਜਥੇਦਾਰ ਸਿੰਘ ਟੋੜਾ ਦੇ ਸਾਰੇ ਕਰਨ ਦੀ ਕੋਸ਼ਿਸ਼ ਕੀਤੀ ਸੀ ਬਾਦਲਾਂ ਤੋਂ ਅੱਡ ਹੋ ਕੇ ਜੀ? ਕੀ ਉਸੇ ਕਵਾਇਦ ਵੱਲ ਨੂੰ ਤਾਂ ਨਹੀਂ ਮਾਨ ਸਰਕਾਰ ਵੱਧ ਰਹੀ? ਤੇ ਇਸ ਦੇ ਨਾਲ ਟਕਰਾਅ ਵਧਣ ਦਾ ਪਹਿਲੂ ਖੜਾ ਜੀ, ਕਿਉਂਕਿ ਮੰਨਿਆ ਇਹ ਜਾਂਦਾ ਕਿ ਭਗਵੰਤ ਮਾਨ ਕੁਝ ਨਹੀਂ ਕਰਦੇ, ਕੇਜਰੀਵਾਲ ਕਰਾਉਂਦਾ। ਅੱਛਾ, ਠੀਕ ਹੈ। ਰਾਘਵ ਚੱਡਾ ਕਰਾਉਂਦੇ ਨੇ। ਤੇ ਕੀ ਇਹਦੇ ਰਾਹੀਂ ਰਾਘਵ ਚੱਡਾ ਹੋਰਾਂ ਦੇ ਭਗਵੰਤ ਮਾਨ ਦੇ ਰਾਹੀਂ ਕੇਜਰੀਵਾਲ ਹੋਰਾਂ ਦੇ ਹੱਥਾਂ 'ਚ ਗੁਰੂ ਦੀਆਂ ਗੋਲਕਾਂ ਹੁਣ ਦੇਣ ਦੀ ਤਿਆਰੀ ਹੈ? ਪਰ ਸਵਾਲ ਤਾਂ ਬਾਦਲਾਂ ਦੇ ਹੱਥਾਂ 'ਚ ਵੀ ਰਿਹਾ ਕਿ ਬਾਦਲਾਂ ਦੇ ਹੱਥਾਂ 'ਚ ਵੀ ਗੋਲਕਾਂ ਮਤਲਬ ਕਿ ਸੁਰੱਖਿਅਤ ਨਹੀਂ ਰਹੀਆਂ। ਉਹਨਾਂ ਨੇ ਵੀ ਆਪਣੇ ਘਰਾਂ ਦੇ ਲੰਗਰ ਲਾਏ, ਆਪਣੇ ਭੋਗ ਪਾਏ। ਸੋ ਫਿਰ ਜਾਵੇ ਤਾਂ ਸੰਗਤ ਕਿੱਧਰ ਜਾਵੇ, ਲੋਕ ਕਿੱਧਰ ਜਾਣ? ਇੱਕ ਪਾਸੇ ਲੋਕਾਂ ਨੂੰ ਆਸ ਜਾਗੀ ਹੈ ਕਿ ਗੁਰਬਾਣੀ ਸਾਡੇ ਹਰੇਕ ਮਾਧਿਅਮ ਤੇ, ਮੈਂ ਜੇ ਵਿਦੇਸ਼ 'ਚ ਬੈਠਾ, ਦੇਸ਼ 'ਚ ਬੈਠਾ, ਕਿਸੇ ਹੋਰ ਸੂਬੇ 'ਚ ਬੈਠਾ, ਜਿਹੜਾ ਚੈਨਲ ਮੇਰੇ ਘਰੇ ਆਉਂਦਾ, ਜਿਹੜਾ ਟੀਵੀ ਮੇਰੇ ਘਰੇ ਚੱਲਦਾ, ਉਹਦੇ ਪਰ ਮੈਂ ਦੇਖ ਸਕਾਂ। ਦੂਏ ਪਾਸੇ ਮਰਿਆਦਾ ਪੱਖੋਂ ਲੋਕਾਂ ਨੂੰ ਫਿਕਰ ਖੜਾ ਹੈ, ਜਿਹਦਾ ਫਿਕਰ ਘਟਾਉਣ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹ ਕਹਿ ਕੇ ਕਿ ਗੁਰਬਾਣੀ ਪ੍ਰਸਾਰਣ ਦੇ ਦੌਰਾਨ ਅੱਧਾ ਘੰਟਾ ਪਹਿਲਾਂ ਤੇ ਅੱਧਾ ਘੰਟਾ ਬਾਅਦ ਕੋਈ ਇਸ਼ਤਿਹਾਰ ਨਹੀਂ ਚੱਲੇਗਾ ਤੇ ਉਹਦੇ ਉੱਤੇ ਵੀ ਉਸ ਦੌਰਾਨ ਕੋਈ ਪੱਟੀ ਨਹੀਂ ਚੱਲੇਗੀ। ਪਰ ਮੇਰਾ ਫਿਕਰ ਇਹਦੇ ਨਾਲ ਇਹ ਖੜਾ ਪ੍ਰਵੀਨ ਜੀ ਕਿ ਜਿਹੜੇ ਬ੍ਰੋਡਕਾਸਟਿੰਗ ਚੈਨਲ ਨੇ, ਜਿਹੜੇ ਸੈਟੇਲਾਈਟ ਚੈਨਲ ਨੇ, ਉਹ ਇਸ ਚੀਜ਼ ਦਾ ਕੰਟਰੋਲ ਕਰ ਲੈਣਗੇ। ਠੀਕ ਹੈ ਜੀ ਕਿ ਅਸੀਂ ਇੰਨੀ ਦੇਰ ਐਡ ਨਹੀਂ ਦਿਖਾਉਣੀ, ਠੀਕ ਹੈ, ਪਰ ਜਿਹੜੇ ਸੋਸ਼ਲ ਮੀਡੀਆ ਚੈਨਲ ਨੇ, ਕੀ ਉਹਨਾਂ ਨੂੰ ਵੀ ਅਧਿਕਾਰ ਦੇਣ ਜਾ ਰਹੇ ਹੋ ਤੁਸੀਂ? ਜੇ ਉਹਨਾਂ ਚੈਨਲਾਂ ਨੂੰ ਅਧਿਕਾਰ ਨਹੀਂ ਵੀ ਦੇ ਰਹੇ ਤਾਂ ਵੀ ਜਿਹੜੇ ਆ ਸੋ ਕਾਲਡ ਬੜੇ ਨੈਸ਼ਨਲ ਟੀਵੀ ਨੇ ਜਾਂ ਪੰਜਾਬ ਦੇ ਵੱਡੇ ਮੀਡੀਆ ਵਾਲੇ ਅਦਾਰੇ ਨੇ, ਜਿਹੜੇ ਸੈਟੇਲਾਈਟ ਚੈਨਲ ਵੀ ਨੇ, ਜਿਹੜੇ ਇਦਾਂ ਚੱਲਦੇ ਨੇ, ਬ੍ਰੋਡਕਾਸਟਿੰਗ ਵਾਲੇ ਚੈਨਲ ਨੇ, ਉਹਨਾਂ ਦੇ ਉੱਤੇ ਉਹਨਾਂ ਦੇ ਆਪਣੇ ਪੇਜ ਬਣੇ ਨੇ, YouTube, Facebook। ਹਾਂਜੀ, ਬਣੇ ਨੇ। ਤੇ ਫਿਰ ਉਹ ਨਹੀਂ ਚਾਹਣਗੇ ਕਿ ਅਸੀਂ ਆਪਣੇ ਇਸ ਮਾਧਿਅਮ ਰਾਹੀਂ ਵੀ ਪਹੁੰਚਾਈਏ? ਜੇ ਉਹਨਾਂ ਨੂੰ ਇਹ ਅਧਿਕਾਰ ਮਿਲ ਗਿਆ ਤਾਂ ਕੀ ਉੱਥੇ ਕੋਈ ਰੋਕ ਹੋਊਗੀ? ਉੱਥੇ ਨਹੀਂ ਚਲਾ ਸਕਦੇ?
ਸਿਰਫ ਟੈਲੀਵਿਜ਼ਨ ਤੇ ਚਲਾ ਸਕਣਗੇ ਜੀ, ਐਡ ਨਹੀਂ ਲੱਗੂਗੀ। ਕਿਉਂਕਿ ਜੇ YouTube Facebook ਤੇ ਆਊਗਾ ਤਾਂ ਫਿਰ ਉਹਨਾਂ ਦੇ ਹੱਥ ਨਹੀਂ, ਉਹ ਤਾਂ ਗੂਗਲ ਐਡ ਲਾਊਗਾ। ਤੇ ਜਿਹੜੀ ਆਪਣੇ ਆਪ ਐਡ ਕ੍ਰੀਏਟ ਹੋਊਗੀ ਉਹ ਕਾਹਦੀ ਹੋਊਗੀ, ਕਿਹੜੀ ਹੋਊਗੀ, ਕਿਹੀ ਜੀ ਹੋਊਗੀ, ਇਹ ਕੌਣ ਤੈਅ ਕਰੇਗਾ ਜੀ? ਕਿ ਅਸੀਂ ਇਕਾਗਰ ਮਨ ਨਾਲ, ਸ਼ਾਂਤ ਮਨ ਨਾਲ, ਬੜੀ ਆਪਣੀ ਮਤਲਬ ਕਿ ਆਸਥਾ ਦੇ ਨਾਲ ਅਸੀਂ ਗੁਰਬਾਣੀ ਦਾ ਪ੍ਰਸਾਰਨ ਦੇਖ ਰਹੇ ਹਾਂ ਤੇ ਅਚਾਨਕ ਵਿੱਚ ਉਲ ਜਲੂਲ ਪੁੱਠੀ ਸਿੱਧੀ ਕੋਈ ਹੈ ਨਾ ਇਹੋ ਜਿਹੀ ਇਸ਼ਤਿਹਾਰ ਆ ਜਾਵੇ, ਕੀ ਕਰੋਗੇ? ਜੀ ਜੀ ਬਿਲਕੁਲ। ਇਸ ਲਈ ਇਹ ਪੱਖ ਤੇ ਵੀ ਗੌਰ ਕਰਨ ਦੀ ਲੋੜ ਹੈ। ਇਹਦੇ ਵਿੱਚੋਂ ਕੁੱਲ ਮਿਲਾ ਕੇ ਗੁਰਬਾਣੀ ਪ੍ਰਸਾਰਨ ਵਾਲਾ ਪਹਿਲੂ ਸੰਗਤ ਦੇ ਮਨਾਂ ਨਾਲ ਜੁੜਿਆ, ਉਹਨਾਂ ਦੀਆਂ ਭਾਵਨਾ ਨਾਲ ਜੁੜਿਆ, ਇਹ ਲੋਕ ਆਵਾਜ਼ ਨਾਲ ਜੁੜਿਆ, ਉਹਦੇ ਤੋਂ ਸ਼ੁਰੂ ਕਰਕੇ ਇਹ ਕਮੇਟੀ ਕੰਟਰੋਲ ਕਰਨ ਤੱਕ ਜਾਣਾ, ਇਹ ਦਰੁਸਤ ਹੈ ਜੀ। ਔਰ ਅੱਜ ਹੰਗਾਮਾ ਹੋਏਗਾ ਪੰਜਾਬ ਦੀ ਵਿਧਾਨ ਸਭਾ 'ਚ ਚੰਗਾ ਇਸ ਮਸਲੇ। ਜੀ 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 ਜੀ। ਹੰਗਾਮਾ ਤਾਂ ਇੱਕ ਹੋਰ ਮਸਲੇ ਤੇ ਵੀ ਹੋ ਰਿਹਾ ਸ਼ਰਮਾ ਜੀ, ਹੰਗਾਮਾ ਤਾਂ NRI ਦੀ ਬੀਬੀ ਦੀ ਕੋਠੀ ਤੇ ਕਬਜ਼ਾ ਕਰਨ ਦੇ ਮਾਮਲੇ ਤੇ ਵੀ ਤਾਂ ਹੋ ਰਿਹਾ। ਸੁਣਦੇ ਹਾਂ ਵੀ ਉਸ ਮਾਮਲੇ ਦੇ ਵਿੱਚ ਜਦੋਂ ਸੁਖਪਾਲ ਖਹਿਰਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਪ੍ਰੈਸ ਕਾਨਫਰੰਸ ਦੇ ਦੌਰਾਨ, ਉਦੋਂ ਵੀ ਕਾਫੀ ਜਿਹੜੀਆਂ ਵੀਡੀਓਜ਼ ਨੇ ਵਾਇਰਲ ਹੋ ਰਹੀਆਂ ਨੇ ਤੇ ਲੋਕ ਸਵਾਲ ਚੁੱਕ ਰਹੇ ਨੇ ਕਿ ਜੇਕਰ ਕਿਸੇ ਨੂੰ ਵਿਕਾਊ ਮੀਡੀਆ ਕਿਹਾ ਤੇ ਇਹਦੇ ਨਾਲ ਤਾਂ ਵਿਕਾਊ ਨੂੰ ਗੁੱਸਾ ਆਉਣਾ ਚਾਹੀਦਾ, ਕਿਸੇ ਹੋਰ ਨੂੰ ਗੁੱਸਾ ਨਹੀਂ ਆਉਣਾ ਚਾਹੀਦਾ। ਜੇ ਮੰਨ ਲਓ ਆਪਾਂ ਨੂੰ ਕਹਿੰਦਾ ਕਿ ਚੋਰ ਫਲਾਣਾ ਪੱਤਰਕਾਰ ਚੋਰ ਹੈ, ਇਹਦੇ 'ਚ ਆਪਾਂ ਨੂੰ ਤਾਂ ਕੋਈ ਗੁੱਸਾ ਨਹੀਂ, ਕਿਉਂਕਿ ਆਪਾਂ ਕਿਹੜਾ ਕੋਈ ਚੋਰੀ ਕੀਤੀ ਹੈ। ਕਈ ਕਹਿੰਦਾ ਤਾਂ ਅਗਲਾ ਕਹੀ ਜਾਵੇ, ਸਾਰਿਆਂ ਨੂੰ ਇੱਕੋ ਰੱਸੇ ਬਣਨਾ ਗਲਤ ਆ। ਪਰ ਜੇ ਆਪਾਂ ਕਹੀਏ ਯਾਰ ਮੀਡੀਆ ਦਾ ਇੱਕ ਹਿੱਸਾ ਇਹ ਇਸ ਤਰ੍ਹਾਂ ਦਾ ਹੈ ਕਿ ਮੀਡੀਆ ਦੇ ਵਿੱਚ ਆਪਾਂ ਦੇਖਿਆ ਨਹੀਂ ਗੋਦੀ ਮੀਡੀਆ ਦਾ ਕੀ ਹਾਲ ਆ 9 ਸਾਲਾਂ ਦੇ ਵਿੱਚ, ਕਿ ਪੰਜਾਬੀ ਮੀਡੀਆ ਦਾ ਦੇਖ ਨਹੀਂ ਰਹੇ। ਸੋ ਇਹ ਅੱਛਾ, NRI ਬੀਬੀ ਦੀ ਕੋਠੀ ਦੇ ਕਬਜ਼ੇ ਦੇ ਮਸਲੇ ਤੇ ਆਪਾਂ ਚੱਲੇ ਸੀਗੇ ਤੇ ਅੱਧੀ ਰਾਤ ਦੇ ਵਿੱਚ ਹੀ ਕਹਿੰਦੇ ਬਦਲਾਅ ਆ ਗਿਆ ਇਸ ਮਾਮਲੇ ਦੇ ਵਿੱਚ। ਜੀ ਜਿੱਥੋਂ ਤੱਕ ਮੀਡੀਆ ਦੀ ਗੱਲ ਆ ਜੀ, ਪੰਜਾਬ ਦੇ ਵਿੱਚ ਮਤਲਬ ਕਿ ਜਿਹੜੇ ਕਹਿੰਦੇ ਨੇ ਕਿ ਕੱਲ ਨੂੰ ਸੁਖਪਾਲ ਖਹਿਰਾ ਨੇ ਗਲਤ ਬੋਲਿਆ ਜੀ, ਮੀਡੀਆ ਦਾ ਅਪਮਾਨ ਹੈ ਜੀ, ਇਹਨਾਂ ਚੋਂ ਕਿੰਨੇ ਅਦਾਰੇ ਉਹ ਨੇ ਜਿਹੜੇ ਦਿੱਲੀ ਦੀਆਂ ਸੜਕਾਂ ਤੇ ਖੜ ਕੇ ਨੈਸ਼ਨਲ ਮੀਡੀਆ ਨੂੰ ਉਹਦੇ ਮੂੰਹ ਤੇ ਭੰਡਦੇ ਰਹੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਜਿਹੜੇ ਉਹਨਾਂ ਨੂੰ ਇਹ ਸ਼ਬਦ ਕਹਿ ਕੇ ਸੰਬੋਧਨ ਕਰਦੇ ਰਹੇ ਕਿ ਗੋਦੀ ਮੀਡੀਆ ਖੜਾ ਹੈ ਨਾ, ਇਹਨਾਂ ਨੇ ਤੁਹਾਨੂੰ ਸੱਚ ਨਹੀਂ ਦਿਖਾਉਣਾ, ਫਿਰ ਅਸੀਂ ਦਿਖਾਵਾਂਗੇ ਹੈ ਨਾ, ਜਾਂ ਪੰਜਾਬ ਦਾ ਮੀਡੀਆ, ਖੇਤਰੀ ਮੀਡੀਆ, ਇਹ ਜਿਸ ਤਰ੍ਹਾਂ ਹਿੱਕ ਤਾਣ ਕੇ ਖੜਿਆ ਉਹਦੇ ਵਿੱਚ ਤੁਸੀਂ ਅਸੀਂ ਸਾਰੇ ਸ਼ਾਮਲ ਸੀਗੇ। ਬਿਲਕੁਲ ਜੀ ਹੈ ਨਾ। ਉੱਥੇ ਉਸ ਮੀਡੀਆ ਨੂੰ ਮੈਂ ਕਦੇ ਗੋਦੀ ਮੀਡੀਆ ਸ਼ਬਦ ਨਹੀਂ ਵਰਤਿਆ। ਜੀ ਜੀ। ਮੈਂ ਹਮੇਸ਼ਾ ਸਰਕਾਰੀ ਮੀਡੀਆ, ਸਰਕਾਰੀ ਤੋਤਾ ਮੀਡੀਆ ਸ਼ਬਦ ਵਰਤਦਾ ਰਿਹਾ, ਕਿਉਂਕਿ ਮੀਡੀਆ ਹਮੇਸ਼ਾ ਉਹਦੇ ਵਿੱਚੋਂ ਕੁਝ ਧਿਰਾਂ ਅਜਿਹੀਆਂ ਰਹੀਆਂ ਨੇ ਮੀਡੀਆ ਚੋਂ ਜਿਹੜੇ ਸਰਕਾਰ ਕੰਨੀ ਝੁਕ ਜਾਂਦੀਆਂ ਨੇ। ਮੈਂ ਕਹਿੰਦਾ ਸਰਕਾਰ ਦਾ ਚੰਗਾ ਪੱਖ ਵੀ ਦਿਖਾਉਣਾ ਤੁਹਾਡਾ ਫਰਜ਼ ਹੈ, ਪਰ ਸਰਕਾਰ ਦੀਆਂ ਊਣਤਾਈਆਂ ਉਜਾਗਰ ਕਰਨਾ ਵੀ ਤੁਹਾਡਾ ਮਤਲਬ ਕਿ ਜ਼ਿੰਮੇਵਾਰੀ ਬਣਦੀ ਹੈ। ਜੀ ਜੀ। ਸੋ ਤੁਸੀਂ ਜੇਕਰ ਮੀਡੀਆ ਹੋ ਤਾਂ ਲੋਕਾਂ ਦੇ ਮੀਡੀਆ ਹੋ, ਤੁਸੀਂ ਕਿਸੇ ਧਿਰ, ਪਾਰਟੀ, ਵਿਅਕਤੀ ਦੇ ਮੀਡੀਆ ਨਹੀਂ। ਤੇ ਇਸ ਲਈ ਜਦੋਂ ਦਿੱਲੀ ਦੇ ਵਿੱਚ ਅਸੀਂ ਦੂਸਰੇ ਮੀਡੀਆ ਦੇ ਸਵਾਲ ਖੜੇ ਕਰਦੇ ਸੀ ਤਦ ਅਸੀਂ ਸੱਚੇ ਸੀ, ਜੇਕਰ ਅੱਜ ਸਾਡੇ ਤੇ ਸਵਾਲ ਖੜੇ ਹੋ ਰਹੇ ਨੇ ਤਦ ਅਸੀਂ ਕਿਵੇਂ ਸੱਚੇ ਆ ਫਿਰ? ਜੀ ਸਹੀ ਹੈ। ਇਸ ਲਈ ਉਹ ਸੁਣਨ ਦੀ ਹਿੰਮਤ ਵੀ ਹੋਣੀ ਚਾਹੀਦੀ ਆ। ਸੋ ਉੱਥੇ ਜਿਹੜੀ ਕੱਲ ਤਕਰਾਰ ਹੋਈ, ਬਹਿਸ ਹੋਈ, ਉਸ ਮਾਮਲੇ 'ਚ ਖਹਿਰਾ ਦੁੱਧ ਦਾ ਤੋਤਾ ਨਹੀਂ। ਬਿਲਕੁਲ ਸਹੀ ਹੈ। ਖਹਿਰਾ ਰਾਜਨੀਤੀ ਕਰਦਾ ਹੈ। ਉਹ ਸਮੇਂ-ਸਮੇਂ ਕਦੇ ਕਿਸੇ ਧਿਰ ਨਾਲ, ਜਿਹੜੀ ਪਾਰਟੀ ਨੂੰ ਅੱਜ ਨਿੰਦਰਿਆ, ਕਿਸੇ ਸਮੇਂ ਉਸੇ ਦੇ ਵਿੱਚ ਵਿਰੋਧੀ ਧਿਰ ਦਾ ਲੀਡਰ ਰਿਹਾ। ਹਾਂਜੀ ਹਾਂਜੀ ਠੀਕ ਹੈ ਨਾ। ਅੱਜ ਜਿਹੜੀ ਪਾਰਟੀ 'ਚ ਕਿਸੇ ਸਮੇਂ ਉਸੇ ਨੂੰ ਭੰਡਦਾ ਰਿਹਾ। ਇਸ ਲਈ ਉਹਦੀ ਆਪਣੀ ਰਾਜਨੀਤੀ ਹੋ ਸਕਦੀ ਹੈ ਜੀ, ਪਰ ਜਿਹੜਾ ਉਹਨੇ ਸਵਾਲ ਖੜਾ ਕੀਤਾ ਉਹ ਤਾਂ ਮੁਨਕਰ ਨਹੀਂ ਹੋਇਆ ਜਾ ਸਕਦਾ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਮੈਂ ਉਹ ਪੂਰੀ ਉਹ ਵੀਡੀਓ ਵੀ ਦੇਖੀ, ਪੂਰੇ ਉਹਦੇ ਚੱਲੇ ਕਲਿੱਪ ਵੀ ਦੇਖੇ। ਉਸ ਤੋਂ ਬਾਅਦ ਖਹਿਰੇ ਨੇ ਘਰੇ ਜਾ ਕੇ ਉਹਨਾਂ ਬੀਬੀ ਨੂੰ ਔਰ ਉਹਦੀ ਨੂੰਹ ਨੂੰ ਬਿਠਾ ਕੇ ਜਿਹੜਾ ਲਾਈਵ ਕੀਤਾ, ਮੈਂ ਉਹ ਵੀ ਸੁਣਿਆ। ਜੀ ਜੀ। ਮੀਡੀਆ ਬਾਰੇ ਕੋਈ ਸਵਾਲ ਕਰੇ, ਕੋਈ ਤੇਰੇ ਉਂਗਲ ਕੜੇ ਤਾਂ ਸਾਨੂੰ ਤਕਲੀਫ ਹੁੰਦੀ ਆ, ਪਰ ਕੱਲ ਵਾਲੀਆਂ ਸਾਰੀਆਂ ਵੀਡੀਓ ਸੁਣ ਕੇ ਮੈਨੂੰ ਕੋਈ ਦੁੱਖ ਨਹੀਂ ਲੱਗਿਆ। ਠੀਕ ਹੈ ਜੀ। ਕਿਉਂਕਿ ਇਹਦਾ ਮਤਲਬ ਆਪਾਂ ਉਹਦੇ ਵਿੱਚ ਹੈ ਹੀ ਨਹੀਂ, ਸਾਡੇ ਬਾਰੇ ਕਿਹਾ ਹੀ ਨਹੀਂ, ਤੇ ਸਾਨੂੰ ਕਿਉਂ ਦੁੱਖ ਲੱਗੇ? ਜੇ ਅਸੀਂ ਉਹੋ ਜਿਹੇ ਹੋਈਏ, ਅਸੀਂ ਉਹੋ ਜਿਹਾ ਕੁਛ ਕੀਤਾ ਹੋਵੇ ਤਾਂ ਸਾਨੂੰ ਤਕਲੀਫ ਹੋਵੇ। ਤੇ ਫਿਰ ਚੋਰ ਦੀ ਦਾੜੀ 'ਚ ਤਿਣਕਾ ਹੋਊਗਾ। ਹਾਂਜੀ। ਤਿਣਕੇ ਵਾਲਿਆਂ ਨੂੰ ਮੂੰਹ ਲਕਾਉਣਾ ਪਊਗਾ ਕਿ ਹਾਂ ਮੇਰੀ ਦਾੜੀ 'ਚ ਦਿਖ ਨਾ ਜਾਵੇ। ਹਾਂਜੀ ਬਿਲਕੁਲ ਸਹੀ। ਇਸ ਲਈ ਇਹ ਇੱਕ ਵੱਖਰਾ ਪਹਿਲੂ ਹੈ। ਪਰ ਜਿਹੜਾ NRI ਬੀਬੀ ਵਾਲਾ ਪਹਿਲੂ ਹੈ, ਉਹਦੇ ਤੇ ਸਰਕਾਰ ਨੇ ਆਪਣਾ ਜਲੂਸ ਕਢਵਾ ਲਿਆ। ਅੱਛਾ। ਮਤਲਬ ਬੀਬੀ ਮਾਣੂਕੇ ਨੇ ਕੋਠੀ ਵੀ ਗਵਾ ਲਈ ਤੇ ਇੱਜ਼ਤ ਵੀ ਗਵਾ ਲਈ। ਦੋਵਾਂ ਚੋਂ ਇੱਕ ਚੀਜ਼ ਤਾਂ ਰੱਖ ਲੈਂਦੀ ਹੁਣ ਜੀ। ਜੇ ਆਈ ਗਏ ਸੀ ਇਸ ਕਦਰ, ਹਾਂ, ਫਿਰ ਜਾਂ ਤਾਂ ਭਾਈ ਇੱਜ਼ਤ ਰੱਖਦੀ। ਪਹਿਲੇ ਦਿਨੇ ਕਹਿੰਦੀ ਕਿ ਹਾਂ ਭਾਈ ਆਹ ਕਰਮ ਸਿੰਘ ਵੀ ਝੂਠ ਬੋਲਦਾ, ਅਸ਼ੋਕ ਕੁਮਾਰ ਆ ਕੌਣ ਆ ਜਿਹੜਾ ਉਹ ਹੈ ਨਾ ਜਿਹਨੇ ਇਹ ਕੋਠੀ ਤੇ ਮਤਲਬ ਕਾਗਜ਼ ਜਾਲੀ ਬਣਾਏ ਨੇ, ਇਹ ਵੀ ਝੂਠ ਬੋਲਦੇ ਨੇ। ਮੈਂ ਸਾਰੀ ਜਾਂਚ ਕਰਾ ਲਈ, ਮੈਨੂੰ ਪਤਾ ਲੱਗ ਗਿਆ। ਆਹ ਲੋ ਭਾਈ, ਮੈਂ ਆਪਣੀਆਂ ਬੀਬੀਆਂ ਭੈਣਾਂ, ਆਹ ਨੂੰਹ ਤੇ ਉਹਦੀ ਸੱਸ ਨੂੰ ਆਹ ਸੌਂਪਦੀਆਂ ਚਾਬੀਆਂ। ਫਿਰ ਤਾਂ ਅਸੀਂ ਮੰਨਦੇ ਕਿ ਬੀਬੀ ਮਾਣੂਕੇ ਨੇ ਕਮਾਲ ਕਰਤੀ। ਬੀਬੀ ਮਾਣੂਕੇ ਕਹਿੰਦੀ ਜੀ ਮੈਂ ਚਾਬੀਆਂ ਛੱਡਤੀਆਂ। ਕਿਹਨੂੰ ਛੱਡਤੀਆਂ? ਕਰਮ ਸਿੰਘ ਨੂੰ। ਕਰਮ ਸਿੰਘ ਕੌਣ ਹੈ? ਬੀਬੀ ਦਾ ਖਾਸ ਬੰਦਾ। ਹੁਣ ਕਰਮ ਸਿੰਘ ਕਹਿੰਦਾ ਜੀ ਮੈਨੂੰ ਅਸ਼ੋਕ ਕੁਮਾਰ ਨੇ ਧੋਖਾ ਦਿੱਤਾ,
ਉਹਨੇ ਝੂਠੀ ਜੀ ਪਾਵਰ ਅਟਾਰਨੀ ਦੇ ਨਾਲ ਰਜਿਸਟਰੀ ਕਰਾਤੀ ਜੀ, ਆ ਕਰਾਤੀ। ਬੈਂਕ ਦਾ ਅਧਿਕਾਰੀ ਰਿਟਾਇਰ ਹੋਇਆ ਵਾ ਬੰਦਾ, ਠੀਕ ਹੈ, ਤੇ ਆਪਣੇ ਆਪ ਨੂੰ ਵਕੀਲ ਦੱਸਦਾ ਕਿ ਮੈਂ ਵਕੀਲ ਹਾਂ। ਅੱਛਾ। ਤੇ ਬੈਂਕ ਵਾਲਿਆਂ ਨੂੰ ਵੀ ਪਤਾ ਹੁੰਦਾ ਜਦੋਂ ਕਿਸੇ ਕੋਠੀ ਤੇ ਲੋਨ ਕਰਨਾ ਹੋਵੇ, ਕੁਛ ਕਰਨਾ ਹੋਵੇ, ਕਾਗਜ਼ ਕਿੱਥੋਂ ਚੈੱਕ ਕਰਾਉਣੇ ਨੇ। ਤੇ ਫਿਰ ਇਹਨੇ ਆਪਣੇ ਕਾਗਜ਼ ਨਹੀਂ ਚੈੱਕ ਕਰਾਏ ਹੋਣੇ। ਜੇ 13 ਲੱਖ ਕਹਿੰਦਾ ਜੀ 60,000 ਦੀ ਮੈਂ ਕੋਠੀ, ਮੇਰਾ ਨੁਕਸਾਨ ਹੋ ਗਿਆ। ਜੇ ਵਕੀਲ ਹੈ ਤਾਂ ਇਹਨੂੰ ਵੈਸੇ ਹੀ ਅਦਾਲਤਾਂ ਦੇ ਵਿੱਚ ਤਹਿਸੀਲਦਾਰਾਂ ਨਾਲ ਸਾਰਿਆਂ ਨਾਲ ਜਾਣ ਪਛਾਣ ਪਹੁੰਚ ਹੁੰਦੀ ਹੈ, ਉੱਥੋਂ ਕਢਾ ਲੈਂਦਾ ਮਾਲ ਵਿਭਾਗ ਤੋਂ ਰਿਕਾਰਡ। ਜਿਹੜਾ ਹੁਣ ਕਢਾਉਂਦਾ ਹੈ ਕਿ ਮਾਲ ਵਿਭਾਗ ਚ ਰਿਕਾਰਡ ਨਹੀਂ ਬੋਲਦਾ, ਰਜਿਸਟਰੀ ਕਰਾਉਣ ਤੋਂ ਪਹਿਲਾਂ ਕਿਉਂ ਨਹੀਂ ਕਢਾਇਆ? ਹਾਂ ਬਿਲਕੁਲ। ਤੇ ਬੀਬੀ ਮਾਨਕੋ ਕਹਿੰਦੀ ਅਸੀਂ ਤਾਂ ਕਿਰਾਏ ਤੇ ਲਏ ਸੀ ਜੀ, ਮਹੀਨਾ ਪਹਿਲਾਂ ਹੀ ਆਏ ਸੀ। ਫਿਰ ਉਹਦੇ ਚ ਦਫ਼ਤਰ ਕਿਵੇਂ ਬਣ ਗਏ, ਉਹਦੀ ਟੁੱਟ ਭੰਨ ਹੋ ਗਈ, ਤਿਆਰੀ ਕਿਵੇਂ ਹੋ ਗਈ, ਸਾਰਾ ਕੁਝ ਕਿਵੇਂ ਹੋ ਗਿਆ? ਤੇ ਫਿਰ ਤੁਸੀਂ ਛੱਡਣ ਲੱਗੇ ਵੀ ਦੇਰ ਨਹੀਂ ਲਾਈ ਜੀ। ਸੋ ਹੁਣ ਬੀਬੀ ਮਾਣੂਕੇ ਭੁੱਲ ਜਾਵੇ ਕਿ ਇੱਕ ਸੀਟ ਅਜੇ ਵੀ ਕੈਬਨਿਟ 'ਚ ਖਾਲੀ ਆ, ਔਰ ਆਉਂਦੇ ਸਮੇਂ 'ਚ ਅਜੇ ਵੀ 2-4 ਮੰਤਰੀ ਬਾਹਰ ਆਉਣੇ ਤੇ ਨਵੇਂ ਜਾਣੇ ਆ। ਪਰ ਹੁਣ ਬੀਬੀ ਮਾਣੂਕੇ ਦੀ ਫੱਟੀ ਪੁੱਛੀ ਗਈ ਜੀ। ਇਹ ਮੰਤਰੀ ਤਾਂ ਨਹੀਂ ਕਦੇ ਬਣਦੀ ਹੁਣ ਬੀਬੀ, ਘੱਟੋ ਘੱਟ ਮਾਨ ਦੀ ਕੈਬਨਿਟ ਦੇ ਵਿੱਚ, ਜਿਹੜੀ ਕਿ ਪਹਿਲੀ ਕੈਬਨਿਟ ਤੋਂ ਦਾਅਵੇਦਾਰ ਸੀ। ਜਦੋਂ ਮਾਨ ਖੁਦ ਬਤੌਰ ਮੁੱਖ ਮੰਤਰੀ ਸਹੁੰ ਚੁੱਕਦੇ ਨੇ, ਉਸ ਸਮੇਂ ਤੋਂ ਬੀਬੀ ਦਾਅਵੇਦਾਰ ਸੀ। ਸੋ ਇਸ ਕਾਰੇ ਨੇ ਬੀਬੀ ਨੂੰ ਮੰਤਰੀ ਦੀ ਦੌੜ ਚੋਂ ਵੀ ਬਾਹਰ ਕਰਾਤਾ। ਠੀਕ ਹੈ। ਤੇ ਇਹ ਮਤਲਬ ਕਿ ਕੋਠੀ ਵੀ ਗਈ ਤੇ ਬਦਨਾਮੀ ਵੀ, ਹੈ ਨਾ। ਸੋ ਇਸ ਲਈ ਦੋਏ ਚੀਜ਼ਾਂ ਉਹਦੇ ਪੱਲੇ ਵੀ ਪੈ ਗਈਆਂ। ਤੇ ਹੁਣ ਕਹਿੰਦੇ ਜੀ ਮਤਲਬ ਕਰਮ ਸਿੰਘ ਸੱਚਾ ਬਣਦਾ ਜੀ, ਮੈਂ ਕਰਾਤੀ ਜੀ ਕਹਿੰਦਾ ਦਰਜ ਅਸ਼ੋਕ ਕੁਮਾਰ ਦੇ ਖਿਲਾਫ, ਜੀ ਮੇਰੇ ਨਾਲ ਧੋਖਾ ਹੋਇਆ, ਮੈਂ FIR ਦਰਜ ਕਰਾਈ। FIR ਤਾਂ ਦਰਜ ਤੁਹਾਡੇ ਸਾਰਿਆਂ ਤੇ ਹੋਣੀ ਚਾਹੀਦੀ ਸੀ। ਸੋ ਇਸ ਲਈ ਇਹ ਪਹਿਲੂ ਹੁਣ ਬਦਲਾਅ ਰਾਤ ਦੇ 1:30 ਵਜੇ ਆਇਆ, 1:30 ਵਜੇ ਪਰਚਾ ਦਰਜ ਹੋਇਆ ਰਾਤ ਨੂੰ ਜੀ। ਵਾਹ। ਸੋ ਇਸ ਲਈ ਅੱਧੀ ਰਾਤਾਂ ਨੂੰ ਬਦਲਾਅ ਆਉਂਦੇ ਨੇ। ਮੈਂ ਅੱਧੀ ਰਾਤਾਂ ਨੂੰ ਦੇਖਿਆ ਸੀਗਾ ਕਿ ਹਾਂ ਭਾਰਤੀ ਸੰਸਦ ਦੇ ਵਿੱਚ ਨੋਟਬੰਦੀ ਦੇ ਫੈਸਲੇ ਹੁੰਦੇ ਨੇ, ਅੱਧੀ ਰਾਤਾਂ ਨੂੰ ਰਾਜਪਾਲਾਂ ਨੂੰ ਠਾਲ ਕੇ ਮੁੱਖ ਮੰਤਰੀ ਹਟਾਏ ਲਾਏ ਜਾਂਦੇ ਨੇ। ਆ ਪੰਜਾਬ 'ਚ ਵੀ ਬਦਲਾਅ ਆ ਗਿਆ, ਪੂਰਾ ਦਿੱਲੀ ਵਾਲਾ ਅਸਰ ਹੀ ਲੱਗਦਾ ਮੈਨੂੰ ਤਾਂ ਹਰ ਗੱਲ ਦਾ। ਸੋ ਇਸ ਲਈ ਹੁਣ ਬਦਲਾਅ ਅੱਧੀ ਰਾਤ ਨੂੰ ਆਇਆ ਤੇ NRI ਬੀਬੀਆਂ ਨੂੰ ਅਜੇ ਵੀ ਇਨਸਾਫ ਨਹੀਂ। ਮੈਂ ਕਹਿੰਦਾ ਜੇ ਹੁਣ ਪਰਚਾ ਹੋ ਗਿਆ, ਹੁਣ ਬੀਬੀ ਮਾਣੂਕੇ ਬੁਲਾ ਕੇ ਕਹੇ ਕਿ ਆਓ ਭਾਈ ਆ ਕਰਮ ਸਿੰਘ ਨੂੰ ਵੀ ਟੰਗੋ, ਮੈਂ ਤਾਂ ਇਹਦੇ ਭਰੋਸੇ ਕਰ ਲਿਆ ਸੀ, ਚਾਬੀਆਂ ਉੱਧਰ ਦਿਓ ਜੀ। ਤੇ ਅਜੇ ਵੀ ਕਹਿੰਦੇ ਜੀ ਅਸੀਂ ਪੰਚਾਇਤ 'ਚ ਨਹੀਂ ਆਈ ਜੀ ਬੀਬੀ ਮੰਨੀ ਨਹੀਂ। ਕਰਮ ਸਿੰਘ ਕਹਿੰਦਾ ਜੀ ਅਸੀਂ ਪੰਚਾਇਤ 'ਚ ਬੈਠ ਕੇ ਨਿਬੇੜਨ ਨੂੰ ਤਿਆਰ ਸੀ ਜੀ। ਉਹ ਅਗਲੀ ਦੀ ਗੱਲ ਮੀਡੀਆ ਨਹੀਂ ਦਿਖਾਉਂਦਾ, ਅਗਲੀ ਦੀ ਗੱਲ ਸਰਕਾਰ ਨਹੀਂ ਸੁਣਦੀ, ਅਗਲੀ ਦੀ ਗੱਲ ਅਧਿਕਾਰੀ ਨਹੀਂ ਸੁਣਦੇ। ਅਗਲੇ ਕਿੰਨਿਆਂ ਕੋਲ ਜਾਇਆ, ਕੋਈ ਉਹਨਾਂ ਦੀ ਗੱਲ ਸੁਣਨ ਨੂੰ ਰਾਜੀ ਨਹੀਂ। ਕਦੇ ਸਪੀਕਰ ਸਾਹਿਬ ਕੋਲ ਜਾਂਦੇ ਨੇ, ਕਿਤੇ ਭੇਜ ਦਿੰਦੇ ਨੇ, ਕਦੇ OSD ਕੋਲ ਜਾਂਦੇ ਨੇ ਮੁੱਖ ਮੰਤਰੀ, ਉਹ ਕਿਤੇ ਭੇਜ ਦਿੰਦੇ ਨੇ, ਕਦੇ ਮਾਣੂਕੇ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਨੇ, ਉਹ ਟਾਲ ਦਿੰਦੇ ਨੇ। ਕਦੇ ਉਹ ਕਹਿੰਦੀ ਆ ਮਤਲਬ ਕਿ ਪੁਲਿਸ ਸਾਡੀ ਆ, ਤੇ ਅਗਲੇ ਕਹਿੰਦੇ ਸਾਨੂੰ ਧਮਕਾਉਂਦੀ ਆ। ਸੋ ਇਹ ਸਾਰੇ ਕਾਰੇ ਨੇ ਸਾਫ਼ ਦੱਸਤਾ ਕਿ NRI ਭਰਾਵੋ, ਤੁਸੀਂ ਬਹੁਤ ਉਮੀਦ ਕੀਤੀ ਸੀ, ਜਿਵੇਂ ਪੰਜਾਬ ਨੇ ਉਮੀਦ ਕੀਤੀ ਸੀ, ਉਹੀ ਉਮੀਦ ਤੁਹਾਡੀ ਸੀ ਜੋ ਪੰਜਾਬ ਦੀਆਂ ਉਮੀਦਾਂ ਸੀ। ਇਹ ਪਾਰਟੀ ਦਿੱਲੀ ਤੋਂ ਹੀ ਚੱਲ ਰਹੀ ਆ, ਦਿੱਲੀ ਦੇ ਇਸ਼ਾਰੇ ਤੇ ਹੀ ਚੱਲ ਰਹੀ ਆ। ਕਿਹਨੂੰ ਰੱਖਣਾ, ਕਿਹਨੂੰ ਟੰਗਣਾ, ਕਿਹਨੂੰ ਫਸਾਉਣਾ, ਕਿਹਨੂੰ ਠੱਗਣਾ, ਇਹ ਉਹਦੇ ਹੁਕਮਾਂ ਤੇ ਹੋ ਰਿਹਾ ਤੇ ਉਹਦੇ ਵਿੱਚੋਂ ਇਹ ਕਾਰਾ ਜਨਮਿਆ। ਹਾਂਜੀ ਬਿਲਕੁਲ। NRIਆਂ ਦੇ ਤਾਂ ਜਹਾਜ਼ ਵੀ ਭਰ ਗਏ ਸੀ। ਇੱਥੇ NRI ਸੰਮੇਲਨ ਵੀ ਹੋ ਗਏ, NRI ਵਿੰਗ ਵੀ ਬਣ ਗਏ ਪਾਰਟੀਆਂ ਦੇ ਵਿੱਚ, ਉਹਨਾਂ ਦੀਆਂ ਅਹੁਦੇਦਾਰੀਆਂ ਵੀ ਹੋ ਗਈਆਂ। ਪਰ NRI ਦੀਆਂ ਜਾਇਦਾਦਾਂ ਤਕਾਉਣ ਤੇ ਕਬਜ਼ਾਉਣ ਦੇ ਨਾ ਤਾਂ ਮਾਮਲੇ ਘਟੇ। ਔਰ ਬੜੀ ਦੁੱਖ ਦੀ ਗੱਲ ਹੈ ਕਿ 2012-13 ਤੋਂ ਜਦੋਂ ਅਕਾਲੀ ਦਲ ਰਿਪੀਟ ਹੁੰਦਾ, ਉਸ ਤੋਂ ਬਾਅਦ ਇਹ ਮਸਲੇ ਜ਼ਿਆਦਾ ਉਜਾਗਰ ਹੋਣ ਲੱਗੇ। ਦੁਆਬੇ ਇਲਾਕੇ ਦੇ ਵਿੱਚ ਤਾਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਅਕਾਲੀ ਦਲ ਦੀ ਸਰਕਾਰ ਨੂੰ। NRI ਸੰਮੇਲਨ ਵੀ ਹੋਇਆ ਸੀਗਾ ਤੇ ਉਦੋਂ ਬਾਅਦ ਕਾਂਗਰਸ ਦੇ ਰਾਜ ਦੇ ਵੀ 5 ਸਾਲ ਗਏ ਤੇ ਹੁਣ ਇੱਥੇ। ਪਰ ਤੁਸੀਂ ਇੱਕ ਵੇਖੋ ਕਿ ਕਾਮਨ ਇੱਕ ਚੀਜ਼ ਹੈ ਕਿ ਉਦੋਂ ਵੀ ਨੁਮਾਇੰਦਿਆਂ ਤੇ ਦੋਸ਼ ਲੱਗਦੇ ਸੀ, ਭਾਈ ਫਲਾਂ MLA ਫਲਾਂ ਮੰਤਰੀ ਦੇ ਇਸ਼ਾਰੇ ਤੇ ਹੋ ਗਿਆ, ਤੇ ਹੁਣ ਵੀ। ਤਾਂ ਫਿਰ ਨਿਜ਼ਾਮ ਕੀ ਬਦਲਿਆ? NRIs ਨੇ ਕੀ ਖੱਟਿਆ? ਅੱਜ ਵੀ ਉਹ ਤਾਂ ਉਵੇਂ ਕਚਹਿਰੀਆਂ ਦੇ ਵਿੱਚ ਉਹਨਾਂ ਨੂੰ ਧੱਕੇ ਖਾਣੇ ਪੈਂਦੇ ਆ, ਧੂੜ ਛਾਨਣੀ ਪੈਂਦੀ ਹੈ। ਤੇ ਇਹ ਕਿਹੋ ਜਿਹਾ ਬਦਲਾ, ਜਿਵੇਂ ਤੁਸੀਂ ਕਿਹਾ ਕਿ ਅੱਧੀ ਰਾਤ ਨੂੰ ਬਦਲਾ ਆਇਆ, ਪਰ ਇਹ ਬਹੁਤ ਥੋੜੀ ਗਿਣਤੀ ਜਿਨ੍ਹਾਂ ਨੂੰ ਰਾਸ ਆਇਆ। ਅਗਲੀ ਖਬਰ ਦੇ ਵੱਲ ਵਧ ਗਏ ਤੇ ਪਿਛਲੇ ਦਿਨੀ ਆਪਾਂ ਸ਼ਰਮਾ ਜੀ ਇੱਕ ਖਬਰ ਤੇ ਚਰਚਾ ਕੀਤੀ ਸੀ। ਖਬਰ ਇਹ ਸੀ ਕਿ ਜਦੋਂ ਪੰਜਾਬੀ ਮਾਂ ਬੋਲੀ ਦਾ ਟੈਸਟ ਹੋਇਆ ਸੀ, ਇਮਤਿਹਾਨ ਲਿਆ ਗਿਆ ਸੀਗਾ, ਤੇ ਉਹਦੇ ਚੋਂ ਬਹੁਤ ਸਾਰੇ ਫੇਲ ਹੋ ਗਏ ਸੀ। ਉਹ ਤਾਂ ਸੀਗਾ ਮੇਰੇ ਖਿਆਲ 'ਚ, ਜੇ ਮੈਂ ਗਲਤ ਨਾ ਹੋਵਾਂ ਤਾਂ, ਜਿਹੜੀ ਹਲੇ ਅਪੁਆਇੰਟਮੈਂਟ ਹੋਣੀ ਹੈ, ਨੌਕਰੀਆਂ ਨਵੀਆਂ ਮਿਲਣੀਆਂ ਉਹਦੇ ਟੈਸਟ ਦੇ ਵਿੱਚ। ਪਰ ਇੱਥੇ ਤਾਂ ਜਿਹੜੀ ਖਬਰ ਪੜ੍ਹ ਰਹੇ ਹਾਂ ਆਪਾਂ, ਜਾਂ ਜਿਹੜੀ ਖਬਰ ਤੇ ਚਰਚਾ ਕਰਨ ਜਾ ਰਹੇ ਹਾਂ, ਉਹ ਖਬਰ ਤਾਂ ਇਹ ਕਹਿੰਦੀ ਹੈ ਕਿ ਆਵਾ ਹੀ ਉੱਤਿਆ ਪਿਆ। ਤੁਸੀਂ ਨਵਿਆਂ ਦੇ ਟੈਸਟ ਕੀ ਲੈਣੇ ਹੋ? ਜਿਹੜੇ ਪੁਰਾਣੇ ਆ ਉਹ ਉਹਨਾਂ ਨੂੰ ਨਾ ਤਾਂ ਟਾਈਪਿੰਗ ਆਉਂਦੀ ਆ, ਤੇ ਟਾਈਪਿੰਗ ਪੰਜਾਬੀ ਦੀ ਤਾਂ ਦੂਰ, ਉਹਨਾਂ ਨੂੰ ਅੰਗਰੇਜ਼ੀ ਦੀ ਵੀ ਨਹੀਂ ਆਉਂਦੀ। ਸਿੱਖਿਆ ਵਿਭਾਗ ਦੇ ਹਵਾਲੇ ਦੇ ਨਾਲ ਖਬਰ ਹੈ ਸ਼ਰਮਾ ਜੀ। ਕਹਿੰਦੇ 140 ਦੇ 140 ਬਾਬੂ ਪੰਜਾਬੀ ਅੰਗਰੇਜ਼ੀ ਦੀ ਟਾਈਪਿੰਗ ਦੇ ਵਿੱਚੋਂ ਫੇਲ ਨੇ। ਹੁਣ ਜਿਹੜਾ ਬੰਦਾ ਟਾਈਪ ਨਹੀਂ ਕਰ ਸਕਦਾ, ਉਹ ਦਫ਼ਤਰ ਦੇ ਵਿੱਚ ਬਹਿ ਕੇ ਕੰਮ ਕੀ ਕਰੂ ਜੀ?
ਬਿਲਕੁਲ ਪ੍ਰਵੀਨ ਜੀ, ਇਹੀ ਵੱਡਾ ਸਵਾਲ ਹੈ ਹੂੰ ਕਿ ਸਿੱਖਿਆ ਵਿਭਾਗ ਦਾ ਬਾਬੂ ਹੋਵੇ ਤੇ ਉਹਨੂੰ ਪੰਜਾਬੀ ਅੰਗਰੇਜ਼ੀ ਦੀ ਟਾਈਪਿੰਗ ਵੀ ਨਾ ਆਵੇ। ਹਾਂਜੀ ਅੰਗਰੇਜ਼ੀ ਦੀ ਵੀ ਮੈਂ ਮੰਨ ਲਵਾਂ ਕਿ ਨਹੀਂ ਆਉਂਦੀ, ਚੱਲ ਠੀਕ ਹੈ ਕਿ ਹਾਂ ਭਾਈ ਜੀ ਅੰਗਰੇਜ਼ੀ ਮੈਂ ਘੱਟ ਪੜਿਆ ਬਾਅਦ ਚੋਂ ਸਿੱਖ ਲੂੰਗਾ, ਪਰ ਉਹ ਮਾਂ ਬੋਲੀ ਪੰਜਾਬੀ ਤਾਂ ਆਉਂਦੀ ਹੋਵੇ। ਹਾਂ ਬਿਲਕੁਲ ਪੰਜਾਬ ਦੇ ਸਿੱਖਿਆ ਵਿਭਾਗ 'ਚ ਬੰਦਾ ਬਤੌਰ ਬਾਬੂ ਤਾਇਨਾਤ ਹੋਵੇ ਹੂੰ ਤੇ ਉਹਨੂੰ ਪੰਜਾਬੀ ਟਾਈਪ ਕਰਨ ਦਾ ਪਹਿਲਾ ਉਹਦਾ ਅਧਿਕਾਰ ਹੋਵੇ ਕਿ ਹਾਂ ਭਾਈ ਸਿੱਖਣੀ ਲਾਜ਼ਮੀ ਆ, ਤੇ ਉਹ ਵੀ ਪਾਸ ਨਾ ਕਰ ਸਕੇ। ਹੂੰ ਪ੍ਰਵੀਨ ਜੀ, ਦੋ ਤਰ੍ਹਾਂ ਦੀ ਨਿਯੁਕਤੀ ਆ। ਇੱਕ ਨਿਯੁਕਤੀ ਆ ਕਿ ਇਹਦੇ ਵਿੱਚ ਜਿਹੜੇ ਬਾਬੂ ਸਿੱਧੇ ਭਰਤੀ ਹੁੰਦੇ ਨੇ, ਇਹਦੀਆਂ ਪੋਸਟਾਂ ਨਿਕਲਦੀਆਂ ਜਦੋਂ ਸਿੱਖਿਆ ਵਿਭਾਗ 'ਚ, ਤਾਂ ਉਹਦੇ ਤਹਿਤ ਜਿਹੜੇ ਭਰਤੀ ਹੁੰਦੇ ਨੇ ਉਹ ਟੈਸਟ ਪਾਸ ਕਰਕੇ ਆਉਂਦੇ ਨੇ ਜੀ। ਇੱਕ ਤਰਸ ਦੇ ਆਧਾਰ ਦੇ ਉੱਤੇ ਕਿਸੇ ਜੀ ਦੀ ਮਤਲਬ ਮੌਤ ਹੋ ਗਈ, ਉਹਦੇ ਅੱਗੇ ਪਰਿਵਾਰਕ ਮੈਂਬਰ ਨੂੰ ਉਹਦੇ ਸਿੱਖਿਆ ਦੇ ਆਧਾਰ ਦੇ ਉੱਤੇ ਉਸ ਤਰ੍ਹਾਂ ਦੀ ਨੌਕਰੀ ਮਿਲਦੀ ਹੈ। ਔਰ ਬਾਬੂ ਦੀ ਨੌਕਰੀ ਉਸੇ ਨੂੰ ਮਿਲਦੀ ਹੈ ਜਿਹੜਾ ਉਹਦੇ ਸਿੱਖਿਆ ਕੈਡਰ ਦੇ ਬਰਾਬਰ ਦੀ ਮਤਲਬ ਕਿ ਪੈਮਾਨੇ ਦੀ ਸਿੱਖਿਆ ਹਾਸਲ ਹੋਵੇ ਜਿਹਦੇ ਕੋਲ। ਠੀਕ ਹੈ। ਨਹੀਂ ਤਾਂ ਫਿਰ ਉਹਨੂੰ ਕਿਸੇ ਹੋਰ ਤਰ੍ਹਾਂ ਦੀ ਮਤਲਬ ਚੌਥੇ ਦਰਜੇ ਕਰਮਚਾਰੀ ਵਜੋਂ ਵੀ ਨਿਯੁਕਤੀਆਂ ਮਿਲਦੀਆਂ ਨੇ। ਸੋ ਇਹਦਾ ਮਤਲਬ ਜਿਹੜੇ ਤਰਸ ਦੇ ਆਧਾਰ ਤੇ ਸਿੱਖਿਆ ਵਿਭਾਗ 'ਚ ਬਾਬੂ ਆਏ, ਇਹਦਾ ਮਤਲਬ ਉਹਨਾਂ ਦੀ ਵਿਦਿਅਕ ਉਹ ਪ੍ਰਾਪਤੀ ਤਾਂ ਹੈਗੀ ਆ, ਪਰ ਉਹਦੇ ਬਾਵਜੂਦ ਸਾਲਾਂ ਦਰ ਸਾਲ ਉਹ ਪੰਜਾਬੀ ਦੀ ਟਾਈਪਿੰਗ ਤੱਕ ਨਹੀਂ ਸਿੱਖ ਪਾ ਰਹੇ। ਜੀ। ਜਿਹੜੇ ਫੇਲ ਹੋਏ ਨੇ 140 ਦੇ 40, ਇਹਨਾਂ ਚੋਂ ਕਿੰਨੇ ਤਾਂ ਉਹਨੇ ਜਿਹੜੇ ਸਾਲਾਂ ਬੱਧੀ ਪੇਪਰ ਦੇ ਰਹੇ ਨੇ ਤੇ ਟੈਸਟ ਨਹੀਂ ਪਾਸ ਕਰ ਪਾਉਂਦੇ, ਤੇ ਇਹਦੇ ਚੱਕਰ 'ਚ ਉਹਨਾਂ ਨੂੰ ਇਹ ਪਤਾ ਕਿ ਸਾਡੀ ਨੌਕਰੀ ਤਾਂ ਜਾਣੀ ਨਹੀਂ। ਕੋਈ ਚੱਕਰ ਨਹੀਂ, ਬਸ ਗ੍ਰੇਡ ਨਹੀਂ ਨਵਾਂ ਲੱਗਣਾ, ਉਹ ਜਿਹੜਾ ਉਹ ਵਾਧਾ ਹੁੰਦਾ ਇੰਕਰੀਮੈਂਟ ਹੁੰਦਾ ਉਹ ਨਹੀਂ ਲੱਗਣਾ। ਇੰਕਰੀਮੈਂਟ ਉਦੋਂ ਲੱਗੂਗਾ ਕਹਿੰਦੇ ਜਦੋਂ ਟੈਸਟ ਪਾਸ ਹੋ ਗਿਆ। ਮਤਲਬ ਕੀ ਉਹਨਾਂ ਨੂੰ ਲੱਗਦਾ ਕਿ ਜੁਗਾੜ ਨਾਲ ਹੀ ਕਰ ਜਾਾਂਗੇ, ਅੱਜ ਨਹੀਂ ਤਾਂ ਕੱਲ ਨੂੰ ਕੋਈ ਜੁਗਾੜ ਲੱਗ ਜੂਗਾ, ਜਾਂ ਉਹ ਸਿੱਖਣਾ ਹੀ ਨਹੀਂ ਚਾਹੁੰਦੇ, ਜਾਂ ਉਹ ਕੰਮੇ ਨਹੀਂ ਕਰਨਾ ਚਾਹੁੰਦੇ ਕਿ ਜੇ ਸਿੱਖ ਗਏ ਤਾਂ ਫਿਰ ਇਹ ਵੀ ਕੰਮ ਸਾਡੇ ਗੱਲ ਪੈ ਜਾਣਾ। ਹੁਣ ਤਾਂ ਬਹਾਨਾ ਹੈਗਾ ਕਿ ਸਾਨੂੰ ਤਾਂ ਆਉਂਦੀ ਹੋਣੀ ਜੀ। ਹਾਂ ਬਿਲਕੁਲ, ਇਹ ਵੀ ਤਾਂ ਹੁੰਦਾ। ਕੀ ਪਹਿਲੂ ਹੈ? 170 ਬੰਦੇ ਨੇ ਪ੍ਰਵੀਨ ਜੀ ਇਹ। ਠੀਕ ਹੈ ਜੀ। 170 ਬੰਦਿਆਂ ਦਾ ਪੇਪਰ ਹੋਣਾ ਸੀ, ਜਿਨ੍ਹਾਂ ਚੋਂ 30 ਮਾਂ ਦੇ ਪੁੱਤ ਆਏ ਹੋ ਨਹੀਂ ਜੀ। 140 ਨੇ ਦਿੱਤਾ, 140 ਦੇ 40 ਪੰਜਾਬੀ ਤੇ ਅੰਗਰੇਜ਼ੀ ਦੇ ਸਾਂਝੇ ਟਾਈਪਿੰਗ ਟੈਸਟ ਚੋਂ ਫੇਲ ਹੋ ਗਏ। ਹੁਣ ਤੁਸੀਂ ਕੀ ਕਰੋਗੇ ਜੀ ਦੱਸੋ? 30 ਜਿਹੜੇ ਨਹੀਂ ਆਏ ਦਾ ਮਤਲਬ ਉਹਨਾਂ ਦੇ ਵਿੱਚੋਂ ਇੱਕ ਦੋ ਹੋ ਸਕਦਾ ਕਿ ਇਹਦਾ ਜੈਨੂਇਨ ਕਾਰਨ ਹੋਵੇ ਗੈਰ ਹਾਜ਼ਰ ਹੋਣ ਦਾ। ਜ਼ਿਆਦਾਤਰ ਤਾਂ ਇਸ ਲਈ ਹੋਏ ਕਿ ਪਾਸ ਤਾਂ ਹੋਣਾ ਹੀ ਨਹੀਂ। ਤੇ ਜਿਹੜੇ 140 ਆਏ ਉਹਨਾਂ ਦੇ ਵਿੱਚੋਂ 140 ਦੇ 40 ਪੰਜਾਬੀ ਤੇ ਅੰਗਰੇਜ਼ੀ ਦੀ ਟਾਈਪਿੰਗ ਚੋਂ ਫੇਲ ਹੋ ਗਏ, ਜਦੋਂ ਕਿ ਪੰਜਾਬੀ ਵਾਲੀ ਦੇ ਵਿੱਚੋਂ ਪਾਸ ਮਾਤਰ 5 ਜਣੇ ਹੋਏ ਨੇ। ਠੀਕ ਹੈ। ਅੱਛਾ, ਮਤਲਬ ਉਹ ਅੰਗਰੇਜ਼ੀ ਚੋਂ ਫੇਲ ਨੇ। 140 ਚੋਂ 135 ਕੱਲੀ ਪੰਜਾਬੀ ਦੇ ਟੈਸਟ ਚੋਂ ਫੇਲ ਹੋ ਗਏ, 5 ਜਣੇ ਹੀ ਪਾਸ ਕਰ ਸਕੇ ਪੰਜਾਬੀ ਦਾ ਟੈਸਟ। ਪਰ ਜਿਹੜੇ 5 ਨੇ ਪੰਜਾਬੀ ਵਾਲਾ ਪਾਸ ਕੀਤਾ ਉਹਨਾਂ ਤੋਂ ਅੰਗਰੇਜ਼ੀ ਵਾਲਾ ਕੋਈ ਵੀ ਨਹੀਂ ਉਹਨਾਂ ਚੋਂ। ਨਹੀਂ ਤਾਂ ਜੇ ਦੋਵਾਂ ਚੋਂ ਪਾਸ ਹੋ ਜਾਂਦੇ ਫਿਰ ਤਾਂ ਪਾਸ ਮੰਨਿਆ ਜਾਂਦਾ ਉਹ। ਹਾਂਜੀ ਹਾਂਜੀ। ਫਿਰ ਦੂਸਰੇ ਪਾਸੇ ਆ ਜਾਓ, ਅੰਗਰੇਜ਼ੀ ਵਾਲਾ 117 ਦੇ ਵਿੱਚੋਂ 140 ਨੇ ਜਿਨ੍ਹਾਂ ਨੇ ਅੰਗਰੇਜ਼ੀ ਟਾਈਪਿੰਗ ਦਾ ਟੈਸਟ ਦਿੱਤਾ, ਉਹਦੇ ਵਿੱਚੋਂ 124 ਫੇਲ ਹੋ ਗਏ, 16 ਪਾਸ ਹੋਏ। ਅੱਛਾ। ਤੇ ਉਹ 16 ਚੋਂ ਪੰਜਾਬੀ 'ਚ ਕੋਈ ਨਹੀਂ ਪਾਸ ਹੋਇਆ ਜੀ। ਆਹ ਹਾਲ ਹੈ ਜੀ। ਸੋ ਇਸ ਤਰ੍ਹਾਂ ਇਹ ਹੁਣ ਨਵੀਂ ਸਿੱਖਿਆ ਨੀਤੀ ਦਿੱਲੀ ਵਾਲਾ ਸਿਸਟਮ ਇੱਥੇ ਲਾਗੂ ਹੋਣਾ, ਇਹਨਾਂ ਬਾਬੂਆਂ ਦੇ ਸਾਰੇ ਸਰਕਾਰ ਸੋਚਦੀ ਹੈ ਕਿ ਅਸੀਂ ਪੰਜਾਬ ਦੇ ਵਿਦਿਆਰਥੀਆਂ ਨੂੰ ਤਣ ਪੱਤਣ ਲਾ ਦੇਣਾ, ਤੇ ਹੁਣ ਕਹਿੰਦੇ ਜੀ ਕੋਈ ਨਾ ਜੁਲਾਈ 'ਚ ਪੇਪਰ ਆ ਫੇਰ ਲੈ ਕੇ ਦੇਖ ਲਾਂਗੇ। ਸੋ ਇਸ ਲਈ ਇਹ ਪਹਿਲੂ ਇੱਕ ਪੰਜਾਬ ਦੇ ਸਿੱਖਿਆ ਢਾਂਚੇ ਦਾ ਇੱਕ ਦ੍ਰਿਸ਼ ਪੈਦਾ ਕਰਦਾ ਕਿ ਇਸ ਸਥਿਤੀ 'ਚ ਅਸੀਂ ਲੰਘ ਰਹੇ ਹਾਂ। ਇਹਦੇ ਵਿੱਚ ਹੁਣ ਸਰਕਾਰਾਂ ਨੂੰ ਕੀ ਦੋਸ਼ ਦਵਾਂਗੇ ਜੀ? ਚਾਹੇ ਪਹਿਲੀਆਂ ਨੂੰ ਭੰਡ ਲਓ, ਚਾਹੇ ਮੌਜੂਦਾ ਨੂੰ ਭੰਡ ਲਓ, ਉਹਦੇ ਨਾਲ ਨਹੀਂ ਸਰਨਾ। ਇਹ ਆਪਣੇ ਆਪ ਦੇਖਣ ਦੀ ਲੋੜ ਹੈ ਕਿ ਜੇ ਤੁਹਾਨੂੰ ਨੌਕਰੀ ਮਿਲ ਗਈ ਤਾਂ ਘੱਟੋ ਘੱਟ ਉਸ ਨੂੰ ਹੁਣ ਕਾਬਲ ਤਾਂ ਬਣ ਜਾਓ ਉਹਦੇ ਕਿ ਘੱਟੋ ਘੱਟ ਭਾਈ ਅਸੀਂ ਉਹਦਾ ਮੋੜਵਾਂ ਮੁੱਲ ਤਾਂ ਮੋੜੀ ਜਿਹੜੀ ਤਨਖਾਹ ਮਿਲਦੀ ਆ। ਜੀ। ਤੇ ਪਰ ਇਹ ਕੀ ਜਾਣਬੁੱਝ ਕੇ ਬਚਣ ਦੀ ਕਵਾਇਦ ਆ, ਜਾਂ ਇਹਨਾਂ ਨੂੰ ਲੱਗਦਾ ਕਿ ਇੱਥੇ ਲੈ ਦੇ ਕੇ ਕਿਸੇ ਤਰ੍ਹਾਂ ਹੋਰ ਤਰੀਕੇ ਹੋ ਜਾਣਗੇ? ਇਹ ਕੰਮ ਚੋਰੀ ਦਾ ਫਾਰਮੂਲਾ ਜਾਂ ਨਲਾਇਕੀ ਦਾ ਫਾਰਮੂਲਾ? ਇਹ ਕਈ ਪਹਿਲੂ ਨੇ ਇਹਦੇ ਵਿੱਚ। ਕੋਈ ਫਾਰਮੂਲਾ ਹੋਵੇ ਸ਼ਰਮਾ ਜੀ, ਇੱਥੇ ਬਹੁਤੇ ਡਿਪਾਰਟਮੈਂਟਸ ਦੇ ਵਿੱਚ, ਬਹੁਤੇ ਵਿਭਾਗਾਂ ਦੇ ਵਿੱਚ ਆਪਾਂ ਦੇਖਿਆ ਕੀ ਹੁੰਦਾ ਰਿਹਾ। ਜਿਹੜੇ ਬੰਦੇ ਉੱਚ ਅਹੁਦਿਆਂ ਤੇ ਨੇ ਉਹਨਾਂ ਨੇ ਕੰਟਰੈਕਟ ਬੇਸ ਤੇ ਆਪਦੇ ਰਖਾਲੇ, ਉਦੋਂ 3 ਸਾਲਾਂ ਬਾਅਦ ਪ੍ਰੋਬੇਸ਼ਨ ਰੱਖਣ ਤੋਂ ਬਾਅਦ ਪੱਕੇ ਹੋ ਗਏ। ਉਸ ਤੋਂ ਪਹਿਲਾਂ ਤਾਂ ਪੁੱਛਿਆ ਹੀ ਨਹੀਂ ਗਿਆ। ਮਤਲਬ ਇਹ ਵੀ ਕੰਮ ਜੱਦੀ ਪੁਸ਼ਤੀ ਖਾਨਦਾਨੀ ਤੁਰਿਆ ਆਉਂਦਾ। ਪੰਜਾਬ ਦੀਆਂ ਕਈ ਕੁਰਸੀਆਂ ਐਸੀਆਂ ਨੇ, ਜੇਕਰ ਇੱਕ ਵਿਦਿਆਰਥੀ ਪਹਿਲੇ ਇਮਤਿਹਾਨ ਦੇ ਵਿੱਚ ਫੇਲ ਹੋਣ ਤੇ ਫੇਲ ਹੈ ਤੇ ਚੀਜ਼ਾਂ ਸਾਰਿਆਂ ਤੇ ਕਿਉਂ ਨਹੀਂ ਜੀ? ਜਿਨ੍ਹਾਂ ਨੂੰ ਤੁਸੀਂ ਤਨਖਾਹਾਂ ਦੇਣੀਆਂ ਤੇ ਇਹ ਨੈਟ ਰੱਖਦੇ ਆ, ਮੇਰੇ ਖਿਆਲ TET ਟੈਟ ਵੀ ਰੱਖਦੇ ਆ, ਨੈਟ ਵੀ ਪਾਸ ਕਰਨੀ ਪੈਂਦੀ ਜਵਾਕਾਂ ਨੂੰ। ਜੇ ਉਹ ਰੈਂਕ ਦੇ ਵਿੱਚ ਨਹੀਂ ਆਉਂਦਾ ਉਹਨੂੰ ਕਿਤੇ ਦਾਖਲਾ ਨਹੀਂ ਮਿਲਦਾ। ਇਹ ਵਿਵਸਥਾ ਹੈ। ਤੇ ਜੇਕਰ ਨੌਕਰੀ ਪਾਉਣ ਵੇਲੇ ਇਹ ਸ਼ਰਤ ਹੈ ਤੇ ਨੌਕਰੀ ਜਾਰੀ ਰਹਿਣ ਦੇ ਦੌਰਾਨ ਇਹ ਸ਼ਰਤਾਂ ਕਿਉਂ ਨਹੀਂ ਗਈਆਂ? ਆਪਾਂ ਆਖਿਰਲੀ ਗੱਲ ਕਰ ਲਈਏ ਤੇ ਗੱਲ ਉਹ ਵੀ ਸਕੂਲਾਂ ਦੇ ਨਾਲ ਹੀ ਜੁੜਦੀ ਹੈ, ਸਕੂਲ ਪ੍ਰਬੰਧਨ ਦੇ ਨਾਲ ਜਾ ਜੁੜਦੀ ਹੈ। ਗੱਲ ਕਰਾਂਗੇ ਮਿਡ ਡੇ ਮੀਲ ਦੀ ਸ਼ਰਮਾ ਜੀ। ਇਸ ਵਾਰ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਮਿਡ ਡੇ ਮੀਲ ਦਾ ਸਮਾਨ ਕਹਿੰਦੇ ਚੋਰੀ ਨਹੀਂ ਹੋਊਗਾ। ਸਰਕਾਰ ਨੇ ਕੋਈ ਪ੍ਰਬੰਧ ਕੀਤਾ ਹੈ ਕਿ ਮਿਡ ਡੇ ਮੀਲ ਦਾ ਸਮਾਨ ਮਿਲਣਾ ਹੀ ਨਹੀਂ?
ਨਹੀਂ ਪ੍ਰਵੀਨ ਜੀ, ਅਕਸਰ ਇਹ ਨਾ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਜੀ ਸਕੂਲਾਂ ਚੋਂ ਸਿਲੰਡਰ, ਭਾਂਡੇ, ਹੂੰ ਹਨਾ, ਰਾਸ਼ਨ ਚੋਰੀ ਹੋ ਜਾਂਦਾ। ਹਾਂਜੀ ਹਾਂਜੀ ਜ਼ਿਆਦਾਤਰ ਖਾਸ ਕਰਕੇ ਜਿਹੜਾ ਪਿੰਡਾਂ 'ਚ ਫਿਰਨੀਆਂ ਤੋਂ ਬਾਹਰ ਬਣੇ ਸਕੂਲ ਨੇ, ਆਂਗਣਵਾੜੀ ਤੋਂ ਕੇਂਦਰ ਦੂਰ ਬਾਹਰ ਨੇ, ਹਾਂਜੀ ਬਾਰੋ-ਬਾਰ ਖੇਤ 'ਚ ਪੈਂਦੇ ਨੇ, ਜਾਂ ਜਿੱਥੇ ਨੇੜੇ-ਤੇੜੇ ਬੱਸੋਂ ਘੱਟ ਆ, ਉਹਨਾਂ ਥਾਵਾਂ ਤੇ ਖਾਸ ਕਰਕੇ। ਹੂੰ ਤੇ ਆ ਪਿਛਲੇ ਦਿਨੀ ਫਿਰੋਜ਼ਪੁਰ ਦੇ ਤਾਂ ਇੱਕ ਸਕੂਲ ਦੇ ਬਾਹਰ ਬਕਾਇਦਾ ਉਹਨੂੰ ਲਿਖ ਕੇ ਲਾਉਣਾ ਪਿਆ ਸੀ ਕਿ ਭਾਈ ਹੁਣ ਇੱਥੇ ਚੋਰੀ ਨਾ ਕਰਿਓ, ਹੈ ਨਾ, ਤੁਸੀਂ ਬਾਰ-ਬਾਰ, ਮਤਲਬ ਉੱਥੇ ਬਾਰ-ਬਾਰ ਚੋਰੀਆਂ ਹੁੰਦੀਆਂ ਸੀ ਉਸ ਸਕੂਲ 'ਚ, ਤੇ ਕਹਿੰਦੇ ਹੁਣ ਕੁਝ ਨਹੀਂ ਬਚਿਆ ਕਿ ਹੁਣ ਚੋਰੀ ਨਾ ਕਰਿਓ, ਸੋ ਇਸ ਲਈ ਘੱਟੋ ਘੱਟ ਸਕੂਲ ਨੂੰ ਤਾਂ ਬਖਸ਼ ਦਿਓ। ਤੇ ਇੱਧਰ ਮਿਡ ਡੇ ਮੀਲ ਦੇ ਵਿੱਚ ਵੱਡਾ ਸਵਾਲ ਇਹ ਖੜਾ ਹੁੰਦਾ ਸੀ ਕਿ ਸਿਲੰਡਰ ਤੱਕ ਚੋਰੀ ਕਰਕੇ ਲੈ ਜਾਂਦੇ ਸੀ, ਭਾਂਡੇ ਤੱਕ ਚੱਕ ਕੇ ਲੈ ਜਾਂਦੇ ਸੀ, ਹੈਨਾ, ਫਿਰ ਉੱਥੋਂ ਰਾਸ਼ਨ ਪਾਣੀ, ਦਾਲਾਂ, ਹੋਰ ਕੋਈ ਬੋਰੀ ਬਿਸਤਰਾ, ਕੋਈ ਬੈਠਣ ਨੂੰ ਜਵਾਕਾਂ ਦੀਆਂ ਕੁਰਸੀਆਂ, ਮੇਜ਼, ਕੁਝ ਨਹੀਂ ਛੱਡਦੇ ਸੀ। ਸੋ ਇਸ ਪਹਿਲੂ ਦੇ ਉੱਤੇ ਖਾਸ ਕਰਕੇ ਮੰਨਿਆ ਜਾਂਦਾ ਸੀ ਕਿ ਚੋਰਾਂ ਦੇ ਨਾਲ ਨਸ਼ੇੜੀਆਂ ਦਾ ਕੰਮ ਵੀ ਹੁੰਦਾ ਸੀ। ਸੋ ਇਸ ਵਾਰ 2-3 ਹਿੱਲੇ ਕੀਤੇ ਨੇ। ਇੱਕ ਤਾਂ ਜੀ ਜਿਹੜੇ ਬਾਹਰ ਨੇ, ਪਿੰਡਾਂ ਤੋਂ ਬਾਹਰ ਨੇ ਜੀ, ਉਹਨਾਂ 'ਚ ਉਹ ਸਾਰਾ ਸਮਾਨ ਪਿੰਡ ਦੇ ਸਰਪੰਚ ਦੇ ਜਾਂ ਕਿਸੇ ਪੰਚ ਦੇ ਘਰੇ ਤਬਦੀਲ ਕਰ ਦਿੱਤਾ ਗਿਆ। ਠੀਕ ਹੈ। ਫਿਰ ਉਹਨੂੰ ਹੁਕਮ ਚਾੜਿਆ ਕਿ ਭਾਈ ਇਹਦੀ ਲਿਸਟ ਸਰਪੰਚ ਨੂੰ ਵੀ ਦੇ ਕੇ ਆਉਣੀ ਹੈ, ਤੁਸੀਂ ਆਪਣੇ ਕੋਲ ਵੀ ਰੱਖਣੀ ਹੈ, ਔਰ ਵਿਭਾਗ 'ਚ ਲੋਡ ਵੀ ਅਪਲੋਡ ਵੀ ਕਰਨੀ ਹੈ ਕਿ ਹਾਂ ਭਾਈ ਇੰਨੇ ਸਿਲੰਡਰ ਸੀ, ਇੰਨੇ ਭਾਂਡੇ ਸੀ, ਇੰਨੇ ਚਮਚੇ ਸੀ, ਇੰਨਾ ਰਾਸ਼ਨ ਸੀ, ਇੰਨਾ ਸੀ। ਉਹ ਸਾਰੀ ਲਿਸਟ ਬਣਾ ਕੇ ਸਰਪੰਚ ਨੂੰ ਵੀ ਸਮਾਨ ਸੌਂਪਣ ਲੱਗੇ, ਜਾਂ ਸੰਬੰਧਿਤ ਨੁਮਾਇੰਦੇ ਨੂੰ, ਪਿੰਡ ਦੇ ਨੂੰ, ਤੇ ਆਪਣੇ ਕੋਲ ਵੀ ਰਿਕਾਰਡ 'ਚ ਰੱਖਣੀ, ਤੇ ਵਿਭਾਗ ਤੇ ਫਾਈਲ ਦੇ ਉੱਤੇ, ਪੇਜ ਦੇ ਉੱਤੇ ਅਪਲੋਡ ਵੀ ਕਰਨੀ ਹੈ। ਇੱਕ ਤਾਂ ਇਹ ਸਰਪੰਚਾਂ ਪੰਚਾਂ ਦੇ ਘਰਾਂ ਰੱਖਣ ਦੀ ਫੈਸਲਾ ਲਿਆ ਗਿਆ। ਦੂਸਰਾ, ਜਿਹੜੇ ਘਰਾਂ ਦੇ ਨੇੜੇ ਆ, ਬੱਸੋਂ ਦੇ ਨੇੜੇ ਆ, ਉੱਥੇ ਸਰਪੰਚ ਦੇ ਹਵਾਲੇ ਨਾਲ ਉਹਨਾਂ ਘਰਾਂ ਦੀ ਨਾਲ ਡਿਊਟੀ ਲਵਾਈ ਗਈ ਆ ਕਿ ਭਾਈ ਤੁਹਾਡੀ ਜ਼ਿੰਮੇਵਾਰੀ ਆ ਇਸ ਵਾਰ ਧਿਆਨ ਰੱਖਣ ਦੀ ਆਪਣੇ ਪਿੰਡ ਦਾ ਮਸਲਾ, ਤੇ ਨਾਲ ਚੌਕੀਦਾਰਾਂ ਦੀ ਨਿਯੁਕਤੀ ਕੀਤੀ ਗਈ ਆ। ਸੋ ਇਸ ਲਈ ਇਸ ਤਰ੍ਹਾਂ ਇੱਕ ਸਮਾਨ ਬਚਾਉਣ ਦੀ ਕਵਾਇਦ ਆ ਜੀ। ਦੇਖਦੇ ਆ ਕਿ ਚੋਰਾਂ ਤੋਂ ਕਿਵੇਂ ਬਚਾਇਆ ਜਾ ਸਕਦਾ ਇਹ ਸਮਾਨ ਜਾਂ ਨਹੀਂ, ਕਿਉਂਕਿ ਕਈ ਥਾਵਾਂ ਤੇ ਤਾਂ ਇਹ ਵੀ ਹੁੰਦਾ ਰਿਹਾ ਕਿ ਰਾਸ਼ਨ ਪਹਿਲਾਂ ਹੀ ਨਿਬੜ ਜਾਂਦਾ ਸੀ, ਬਾਅਦ ਚੋਂ ਕਹਿੰਦੇ ਸੀ ਕਿ ਤਾਰ ਟੁੱਟ ਕੇ ਚੋਰੀ ਹੋ ਗਿਆ। ਸੋ ਇਸ ਲਈ ਇਹ ਵੀ ਪਹਿਲਾਂ ਹੁੰਦਾ ਰਿਹਾ। ਰੌਲਾ ਇਹ ਹੈ ਨਾ ਸ਼ਰਮਾ ਜੀ, ਚੋਰ ਕਈ ਵਾਰੀ ਰਾਸ਼ਨ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਪੈ ਜਾਂਦੇ ਆ, ਤੇ ਕਈ ਵਾਰੀ ਰਿਲੀਜ਼ ਹੋ ਕੇ ਉਸ ਤੋਂ ਬਾਅਦ ਪੈ ਜਾਂਦੇ। ਚੋਰ ਤਾਂ ਇਸ ਸਿਸਟਮ ਦੇ ਵਿੱਚ ਪੈਣਾ ਹੀ ਪੈਣਾ। ਨਾਲੇ ਦੂਜੀ ਗੱਲ ਇਹ ਹੈ ਕਿ ਜਿਹੜੇ ਚਲੋ ਸਰਪੰਚਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਚੰਗੀ ਗੱਲ ਹੈ। ਵੈਸੇ ਵੀ ਸਰਪੰਚ ਨੂੰ ਸਕੂਲ ਵਾਲੇ ਆਵਾਜ਼ ਮਾਰ ਹੀ ਲੈਂਦੇ, ਆਓ ਸਰਪੰਚ ਸਾਹਿਬ ਅੱਜ ਰੀਵਨ ਕੱਟਣਾ, ਅੱਜ ਫੋਟੋਆਂ ਖਿਚਾਉਣੀਆਂ, ਤੇ ਜੇ ਹਾਂਜੀ ਬਿਲਕੁਲ, ਤੇ ਜੇ 4 ਸਿਲੰਡਰਾਂ, 4 ਢੋਲੀਆਂ ਦੀ ਤੇ ਕੋਈ 100-150 ਬਰਤਨ ਦੀ ਸਰਪੰਚਾਂ ਨੂੰ ਰਾਖੀ ਰੱਖਣੀ ਵੀ ਪੈ ਗਈ, ਕੋਈ ਆਖਰ ਨਹੀਂ ਆਉਂਦੀ। ਬਿਲਕੁਲ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।